ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਅਪਡੇਟ ਅਮਰੀਕਾ, ਜਿਸ ਦੇ ਵਿੱਚ ਵੱਖ-ਵੱਖ ਖਬਰਾਂ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ ਕੀ ਕੁਛ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ, ਦੁਨੀਆ ਭਰ ਦੇ ਵਿੱਚ ਜਿਹੜੀਆਂ ਅਹਿਮ ਖਬਰਾਂ ਨੇ ਉਸ ਦੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਆਪਾਂ ਇਸ ਪ੍ਰੋਗਰਾਮ ਦੇ ਜ਼ਰੀਏ ਜਿਹੜੀ ਉਹ ਆਪਾਂ ਸਾਂਝੀ ਕਰਦੇ ਹਾਂ। ਅਤੇ ਆਓ ਆਪਣੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ ਹੈਗਾ ਜੀ ਦਿਨ ਮੰਗਲਵਾਰ ਅਤੇ ਤਰੀਕ ਹੈਗੀ ਆ 6 ਮਾਰਚ ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀਆਂ ਦਾ, ਸਪੋਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਂਟ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਢਾਲੀਵਾਲ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਦੇ ਬਾਰੇ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਜਾਂ 408 272 5200 ਦੇ ਉੱਤੇ। ਅਤੇ ਆਓ ਆਪਣੇ ਅੱਜ ਦੇ ਪ੍ਰੋਗਰਾਮ ਦੀ ਪਹਿਲੀਆਂ ਖਬਰ ਉਸ ਦੇ ਵੱਲ ਜਿਹੜੀ ਆਪਾਂ ਵੱਧਦੇ ਹਾਂ। ਅੱਜ ਹਰ ਇੱਕ ਜਾਣੇ ਜਿਹੜਾ ਵੀ ਸਵੇਰੇ ਜਿਨ੍ਹਾਂ ਨੇ ਖਬਰਾਂ ਸੁਣੀਆਂ ਜਾਂ ਪੜ੍ਹੀਆਂ ਹੋਣਗੀਆਂ, ਉਹਨਾਂ ਸਾਰੇ ਭੌਚੱਕੇ ਰਹਿ ਗਏ ਜਦ ਨਾਰਥ ਕੋਰੀਆ, ਜਿਸ ਨੂੰ ਇੱਕ ਰੋਗ ਨੇਸ਼ਨ ਵੀ ਆਖਿਆ ਜਾਂਦਾ ਆ, ਕਿਤੇ ਨਾ ਕਿਤੇ ਇਸ ਕਰਕੇ ਕਿਉਂਕਿ ਉਹਨਾਂ ਦੇ ਕੋਲ ਪਰਮਾਣੂ ਲੈਸ ਜਿਹੜੀਆਂ ਆ ਉਹ ਮਿਜ਼ਾਈਲਾਂ ਨੇ ਜਿਹੜੀਆਂ ਕਿਸੇ ਵੀ ਮੁਲਕ ਦੇ ਉੱਤੇ ਹਮਲਾ ਕਰਨ ਦੇ ਲਈ ਵਰਤ ਸਕਦੇ ਆ। ਪਿਛਲੇ ਸਾਲ ਦੇ ਵਿੱਚ ਉਹਨਾਂ ਨੇ ਤਕਰੀਬਨ 6 ਜਿਹੜੇ ਐਸੇ ਪਰਮਾਣੂ ਮਿਜ਼ਾਈਲ ਦੇ ਜਿਹੜੀਆਂ ਆ ਉਹ ਲਾਂਚ ਕੀਤੀਆਂ ਸੀ। ਉਹਨਾਂ ਨੇ ਟੈਸਟ ਕੀਤੇ ਸੀ, ਪਰੀਖਣ ਕੀਤੇ ਸੀ, ਜਿਨ੍ਹਾਂ ਵਿੱਚੋਂ ਕੁਛ ਕੁ ਜਿਹੜੇ ਕਹਿੰਦੇ ਸਫਲ ਵੀ ਰਹੇ ਅਤੇ ਅਮਰੀਕਾ ਦੀ ਮੇਨਲੈਂਡ ਤੱਕ ਹਮਲਾ ਕਰਨ ਦੀ ਜਿਹੜੀ ਸ਼ਮਤਾ ਵਾਲੀ ਉਹਨਾਂ ਦੀ ਮਿਜ਼ਾਈਲ ਜਿਹੜੀ ਉਹ ਤਿਆਰ ਸੀਗੀ। ਪਿਛਲੇ ਦਿਨਾਂ ਦੇ ਵਿੱਚ ਹੁਣ ਜਦੋਂ ਓਲੰਪਿਕਸ ਹੋਈਆਂ ਸਾਊਥ ਕੋਰੀਆ ਦੇ ਵਿੱਚ, ਅਤੇ ਉਦੋਂ ਵੀ ਸਾਰੀ ਦੁਨੀਆ ਕਾਫੀ ਭੌਚੱਕੀ ਰਹਿ ਗਈ ਸੀ ਜਦ ਉਹਨਾਂ ਨੇ ਆਪਣੇ ਖਿਡਾਰੀ ਜਿਹੜੇ ਸਾਊਥ ਕੋਰੀਆ ਦੇ ਵਿੱਚ ਘੱਲੇ, ਤਾਂ ਜੋ ਕਹਿੰਦੇ ਅਸੀਂ ਇਕੱਠੇ ਨਾਰਥ ਅਤੇ ਸਾਊਥ ਕੋਰੀਆ ਦੇ ਜਿਹੜੇ ਖਿਡਾਰੀ ਉਹਨਾਂ ਨੇ ਇੱਕੋ ਝੰਡੇ ਹੇਠ ਜਿਹੜਾ ਉਹਨਾਂ ਨੇ ਓਪਨਿੰਗ ਸੈਰੇਮਨੀ ਦੇ ਵਿੱਚ ਹਿੱਸਾ ਵੀ ਲਿਆ। ਉਹ ਵੀ ਇੱਕ ਵੱਡੀ ਜਿਹੜੀ ਆ ਪ੍ਰਾਪਤੀ ਰਹੀ ਕਿਤੇ ਨਾ ਕਿਤੇ। ਅਤੇ ਇੱਕ ਹਿਸਾਬ ਦੇ ਨਾਲ ਸੰਧੀ ਵੱਲ ਦੇ ਜਿਹੜੀਆਂ ਆ ਉਹ ਇਸ਼ਾਰੇ ਜਿਹੜੇ ਆਪਾਂ ਨੂੰ ਮਿਲ ਰਹੇ ਆ। ਕੱਲ੍ਹ ਸਾਊਥ ਕੋਰੀਆ ਦੀ ਡੈਲੀਗੇਸ਼ਨ ਨਾਰਥ ਕੋਰੀਆ ਦੇ ਵਿੱਚ ਪਹੁੰਚੀ ਹੋਈ ਸੀ, ਜਿੱਥੇ ਉਹਨਾਂ ਨੇ ਮੁਲਾਕਾਤ ਜਿਹੜੀ ਉਹ ਕੀਤੀ ਆ ਅਤੇ ਉੱਥੇ ਖੁਦ ਕਿਮ ਯੋਂਗ ਉਨ ਵੀ ਉਹਨਾਂ ਦੇ ਨਾਲ ਮਿਲੇ ਨੇ। ਸੋ ਨਾਰਥ ਕੋਰੀਆ ਨੇ ਇਸ ਗੱਲਬਾਤ ਦੇ ਵਿੱਚ ਸਭ ਨੂੰ ਇਹ ਗੱਲ ਕਹਿ ਕੇ ਹੈਰਾਨ ਕਰ ਦਿੱਤਾ ਜਦ ਉਹਨਾਂ ਨੇ ਕਿਹਾ ਵੀ ਅਸੀਂ ਪਰਮਾਣੂ ਹਥਿਆਰਾਂ ਦੀ ਜਿਹੜੇ ਅਸੀਂ ਲੈਸ ਹਾਂ ਉਹ ਅਸੀਂ ਛੱਡਣ ਦੇ ਲਈ ਤਿਆਰ ਹਾਂ, ਉਸ ਦੇ ਲਈ ਕਿਤੇ ਨਾ ਕਿਤੇ ਗੱਲਬਾਤ ਕਰਨ ਦੇ ਲਈ ਤਿਆਰ ਹਾਂ, ਨਹੀਂ ਉਸ ਨੂੰ ਛੱਡਣ ਲਈ ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਹਾਂ। ਇਹ ਸਾਊਥ ਕੋਰੀਆ ਦਾ ਜਿਹੜਾ ਵਫਦ ਉੱਥੇ ਪਹੁੰਚਿਆ ਸੀ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ। ਕਿਮ ਯੋਂਗ ਉਨ ਖੁਦ ਸਾਊਥ ਕੋਰੀਆ ਦੇ ਉਹਨਾਂ ਡੈਲੀਗੇਟਸ ਨੂੰ ਜਿਹੜੇ ਮਿਲੇ ਅਤੇ ਤਸਵੀਰ ਵੀ ਜਿਹੜੀ ਇਸ ਟਾਈਮ ਉਹ ਛਾਇਆ ਹੋਈ ਆ, ਹਰ ਇੱਕ ਪਾਸੇ ਜਿਹੜੀ ਇਸ ਟਾਈਮ ਛਾਈ ਵੀ ਹੋਈ ਆ ਵੀ ਇਹ ਜਿਹੜੀ ਗੱਲ ਆਖੀ ਆ। ਅਤੇ ਨਾਲ ਹੀ ਜਿਹੜੇ ਸਾਊਥ ਕੋਰੀਆ ਦਾ ਉੱਥੇ ਵਫਦ ਪਹੁੰਚਿਆ ਸੀ, ਡੈਲੀਗੇਸ਼ਨ ਸੀ, ਉਹਨਾਂ ਨੇ ਆਖਿਆ ਵੀ ਜਿਹੜੇ ਕਿਮ ਯੋਂਗ ਉਨ ਆ ਉਹ ਅਮਰੀਕਾ ਨਾਲ ਵੀ ਇਸ ਮਸਲੇ ਨੂੰ ਲੈ ਕੇ ਗੱਲਬਾਤ ਕਰਨ ਦੇ ਲਈ ਤਿਆਰ ਨੇ। ਅਤੇ ਪਿਛਲੇ ਜਿੱਦਾਂ ਦੱਸਿਆ ਵੀ ਇਹਨਾਂ ਨੇ ਪਰੀਖਣ ਕੀਤੇ ਲਗਾਤਾਰ ਵੀ ਨਿਊਕਲੀਅਰ ਅੰਬੀਸ਼ਨ ਆ ਇਹਨਾਂ ਦੇ ਵੀ ਪਰਮਾਣੂ ਹਥਿਆਰਾਂ ਦੇ ਨਾਲ ਅਸੀਂ ਲੈਸ ਹੋਣਾ ਆ, ਜਿਸ ਕਰਕੇ ਕਿਤੇ ਨਾ ਕਿਤੇ ਨਾਰਥ ਕੋਰੀਆ ਵੱਲ ਸਾਰੇ ਜਣੇ ਅੱਖਾਂ ਤਾਂ ਦਿਖਾਉਂਦੇ ਆ ਪਰ ਕੋਈ ਮਿਲਟਰੀ ਤਰੀਕੇ ਦੀ ਕਿਤੇ ਨਾ ਕਿਤੇ ਉਹ ਨਹੀਂ ਕਰਦੇ ਵੀ ਅਸੀਂ ਇੱਥੇ ਕੋਈ ਹਮਲਾ ਕਰਾਂਗੇ ਜਾਂ ਕੁਛ ਹੋਊਗਾ, ਕਿਉਂਕਿ ਬਾਅਦ ਦੇ ਵਿੱਚ ਜੇ ਇਸ ਨੇਸ਼ਨ ਨੇ ਵਾਕਿਆ ਹੀ ਪਰਮਾਣੂ ਹਥਿਆਰ ਚਲਾ ਦਿੱਤਾ ਤਾਂ ਦੁਨੀਆ ਭਰ ਦੇ ਵਿੱਚ ਜਿਹੜੀ ਹਾਹਾਕਾਰ ਕਿਤੇ ਨਾ ਕਿਤੇ ਮੱਚ ਜਾਣੀ ਆ ਜਿੱਥੇ ਵੀ ਇਹ ਹਥਿਆਰ ਡਿੱਗਣਗੇ। ਸੋ ਇਸ ਚੀਜ਼ ਦੇ ਚੱਲਦਿਆਂ ਹੁਣ ਜਿਹੜਾ ਇਹ ਵਫਦ ਆ ਇਹਨਾਂ ਨੇ ਜਿਹੜੀ ਇੱਕ ਨਵੀਂ ਗੱਲ ਕਹਿ ਕੇ ਪੂਰੇ ਵਿਸ਼ਵ ਦੇ ਵਿੱਚ ਇੱਕ ਸ਼ਾਂਤੀ ਵਾਲਾ ਮਾਹੌਲ ਬਣਨ ਦੀ ਜਿਹੜੀ ਆ ਉਸ ਵੱਲ ਕਵਾਇਦ ਜਿਹੜੀ ਹੋ ਰਹੀ ਆ। ਸੋ ਇੱਦਾਂ ਹੋਵੇਗਾ ਤਾਂ ਜਿਹੜੀ ਉਹ ਚੰਗੀ ਗੱਲ ਹੋਊਗੀ। ਉੱਧਰ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਆ ਡੋਨਲਡ ਟਰੰਪ,
ਉਹਨਾਂ ਨੇ ਵੀ ਅੱਜ ਟਵੀਟ ਕਰਕੇ ਇਸ ਚੀਜ਼ ਦਾ ਜਿਹੜਾ ਸਵਾਗਤ ਕੀਤਾ। ਕਹਿੰਦੇ ਵੀ ਇੱਦਾਂ ਲੱਗਦਾ ਹੈ ਵੀ ਸ਼ਾਇਦ ਇਸ ਜਿਹੜੀ ਗੱਲਬਾਤ ਦੇ ਵਿੱਚ ਕਿਤੇ ਨਾ ਕਿਤੇ ਕੋਈ ਵਾਧਾ ਹੋਇਆ ਜਾਂ ਪ੍ਰੋਗਰੈਸ ਹੋਈ ਆ ਨਾਰਥ ਕੋਰੀਆ ਦੇ ਨਾਲ। ਅਤੇ ਕਹਿੰਦਾ ਪਹਿਲੀ ਵਾਰੀ ਕਈ ਸਾਲਾਂ ਦੇ ਵਿੱਚ ਇੱਕ ਸੀਰੀਅਸ ਐਫਰਟ ਕਹਿੰਦੇ ਇੱਦਾਂ ਲੱਗ ਰਿਹਾ ਆ ਵੀ ਜਿੰਨੀਆਂ ਵੀ ਪਾਰਟੀਜ਼ ਇਸ ਦੇ ਵਿੱਚ ਗੱਲਬਾਤ ਕਰ ਰਹੀਆਂ ਆ ਅਤੇ ਪੂਰਾ ਵਿਸ਼ਵ ਜਿਹੜਾ ਉਹ ਦੇਖ ਰਿਹਾ ਆ। ਅਤੇ ਹੋਪਫੁਲੀ ਜਿਹੜਾ ਜਿਹੜਾ ਇਸ ਦੇ ਵਿੱਚ ਕੁਛ ਹੋਵੇ। ਕਹਿੰਦੇ ਮੇ ਵੀ ਇਹ ਇੱਕ ਗਲਤ ਸੂਚਨਾ ਹੀ ਹੋਵੇ, ਉਹਨਾਂ ਵੱਲੋਂ ਸੂਚਨਾ ਨਹੀਂ ਕਹਿ ਸਕਦੇ ਵੀ ਗਲਤ, ਇੱਕ ਹੋਪ ਹੋਵੇ ਵੀ ਉਮੀਦ ਜਿਹੜੀ ਉਹ ਗਲਤ ਹੋਵੇ, ਪਰ ਲੈਟਸ ਸੀ ਵੀ ਕੀ ਹੁੰਦਾ। ਅਤੇ ਪਰ US ਕਹਿੰਦੇ ਆ ਦੋਨਾਂ ਹੀ ਪਾਸਿਆਂ ਦੇ ਉੱਤੇ ਸਖਤੀ ਜਿਹੜੀ ਆ ਕਰਨ ਦੇ ਲਈ ਰੈਡੀ ਟੂ ਗੋ ਹਾਰਡ ਔਨ ਆਈਦਰ ਡਾਇਰੈਕਸ਼ਨ। ਜਾਂ ਇੱਕ ਹਿਸਾਬ ਦੇ ਨਾਲ ਮਿਲਟਰੀ ਐਕਸ਼ਨ ਦੀ ਗੱਲ ਕੀਤੀ ਉਹਨਾਂ ਨੇ ਵੀ ਜੇ ਗੱਲਬਾਤ ਦੇ ਨਾਲ ਸੂਤ ਨਹੀਂ ਆਉਂਦੀ ਤਾਂ ਇੱਦਾਂ ਜਿਹੜੀ ਗੱਲ ਹੋਊਗੀ। ਅਤੇ ਜਾਂ ਫਿਰ ਇਹ ਕਹਿ ਰਹੇ ਆ ਵੀ ਜੇ ਗੱਲਬਾਤ ਕਰਨੀ ਆ ਤਾਂ ਉਹਦੇ ਉੱਤੇ ਵੀ ਅਸੀਂ ਬਹੁਤ ਸੰਜੀਦਗੀ ਦੇ ਨਾਲ ਗੱਲਬਾਤ ਕਰਨ ਦੇ ਲਈ ਰੈਡੀ ਅਸੀਂ ਰਹਾਂਗੇ। ਸੋ ਇਹ ਹੁਣ ਇੱਕ ਵੱਡੀ ਚੀਜ਼ ਆ, ਪਰ ਇਹਦੇ ਨਾਲ ਇਹ ਆ ਵੀ ਜਿਹੜਾ ਇੱਕ ਡਰ ਦਾ ਮਾਹੌਲ ਸੀਗਾ ਵੀ ਸ਼ਾਇਦ ਕੋਈ ਕਿਤੇ ਵਰਲਡ ਵਾਰ 3 ਜਿਹੜੀ ਆ ਉਹ ਨਾ ਲੱਗ ਜਾਵੇ, ਥੋੜ੍ਹਾ ਜਿਹਾ ਇਹ ਗੱਲਬਾਤ ਹੋਣ ਦੇ ਨਾਲ ਇਸ ਟਾਈਮ ਘਟਿਆ ਆ। ਅਤੇ ਇਹ ਇੱਕ ਚੰਗੀ ਗੱਲ ਆ। ਯਾਦ ਹੁਣ ਆਪਣੇ ਸਰੋਤਿਆਂ ਨੂੰ ਕਿਮ ਜੋਂਗ ਉਨ ਦੀ ਭੈਣ ਜਿਹੜੀ ਆ ਉਹ ਸਾਊਥ ਕੋਰੀਆ ਦੇ ਵਿੱਚ ਖੁਦ ਗਈ ਸੀ। ਜਿਹੜੀ ਓਲੰਪਿਕਸ ਜਦੋਂ ਵਿੰਟਰ ਓਲੰਪਿਕਸ ਹੋਈਆਂ ਸੀ ਅਤੇ ਉੱਥੇ ਇਹ ਤਾਂ ਹੈ ਹੀ ਆ, ਜਦੋਂ ਉੱਥੇ ਏਡੇ ਵੱਡੇ ਕਹਿ ਲਓ ਵੀ ਰੋਗ ਨੇਸ਼ਨ ਦੀ ਜਿਹੜੀ ਉਹ ਭੈਣ ਆਈ ਹੋਊਗੀ ਤਾਂ ਉਹਨੇ ਕਈ ਹੋਰ ਮੁਲਕਾਂ ਦੇ ਜਿਹੜੇ ਉੱਚ ਅਧਿਕਾਰੀਆਂ ਦੇ ਨਾਲ ਮੁਲਾਕਾਤਾਂ ਵੀ ਕੀਤੀਆਂ ਹੋਣਗੀਆਂ, ਗੱਲਾਂ ਬਾਤਾਂ ਵੀ ਜਿਹੜੀਆਂ ਕੁਛ ਨਾ ਕੁਛ ਹੋਈਆਂ ਹੋਣਗੀਆਂ। ਅਤੇ ਇਹੀ ਕਈ ਜਿਹੜੇ ਇਸ ਟਾਈਮ ਸਿਆਸੀ ਮਾਹਰ ਆ ਉਹ ਅੰਦੇਸ਼ਾ ਲਾ ਰਹੇ ਆ ਵੀ ਇਹਦੇ ਇੱਕ ਇਹਨਾਂ ਦੀ ਜਿਹੜੀ ਕਿਮ ਜੋਂਗ ਉਨ ਦੀ ਭੈਣ ਆ ਜਿਹੜੀ ਆ ਉਹ ਕਿਤੇ ਨਾ ਕਿਤੇ ਇੱਕ ਸੀਕਰਟ ਵੈਪਨ ਬਣ ਕੇ ਜਿਹੜੀ ਉੱਥੇ ਗਈ ਆ ਅਤੇ ਗੱਲਬਾਤ ਕਰਨ ਦੇ ਲਈ ਰਾਜੀ ਹੋਏ ਆ। ਇੱਕ ਜਗ੍ਹਾ ਦੇ ਉੱਤੇ ਮੈਂ ਹੋਰ ਜਿਹੜਾ ਪੜ੍ਹ ਰਿਹਾ ਸੀ ਜਿਸ ਦੇ ਵਿੱਚ ਕਿਉਂਕਿ ਦੇਖੋ ਹਰ ਇੱਕ ਨੂੰ ਆਪੋ ਆਪਣੇ ਅੰਦੇਸ਼ੇ ਲਾਉਣ ਦੇ ਹਰ ਇੱਕ ਨੂੰ ਇਜਾਜ਼ਤ ਆ, ਹਰ ਇੱਕ ਜਿਹੜਾ ਸੋਚਦਾ ਆ। ਕਹਿੰਦੇ ਵੀ ਇਹ ਹੋ ਸਕਦਾ ਹੈ ਵੀ ਇਸ ਟਾਈਮ ਕਿਉਂਕਿ ਰਸ਼ੀਆ ਦੇ ਬਹੁਤ ਕਰੀਬ ਆ ਜਿਹੜਾ ਨਾਰਥ ਕੋਰੀਆ, ਚਾਈਨਾ ਦੇ ਵੀ ਬਹੁਤ ਕਰੀਬ ਆ, ਅਤੇ ਕਿਤੇ ਨਾ ਕਿਤੇ ਜਿਹੜੇ ਕਹਿੰਦੇ ਵੀ ਸ਼ਾਇਦ ਹੋ ਸਕਦਾ ਵੀ ਪੁਤਿਨ ਦੇ ਨਿਸ਼ਾਨਿਆਂ ਦੇ ਉੱਤੇ ਇਹ ਜਿਹੜੇ ਰਾਸ਼ਟਰਪਤੀ ਟਰੰਪ ਦੀ ਛਵੀ ਨੂੰ ਸੁਧਾਰਨ ਦਾ ਇੱਕ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਤਰੀਕਾ ਆ ਇਹ ਵੀ ਹੋ ਸਕਦਾ ਆ। ਪਰ ਇਹ ਗੱਲ ਮੰਨਣ ਦੇ ਵਿੱਚ ਜਿਹੜੀ ਯਕੀਨ ਆਉਂਦੀ ਨਹੀਂ ਵੀ ਇਹ ਮੰਨੀ ਨਹੀਂ ਜਾ ਸਕਦੀ ਵੀ ਸ਼ਾਇਦ ਇੱਕ ਰੋਗ ਨੇਸ਼ਨ ਇਸ ਤਰੀਕੇ ਦੇ ਨਾਲ ਕਿਸੇ ਇੱਕ ਦੇ ਕਹੇ ਇੰਨਾ ਕੁਛ ਜਿਹੜਾ ਕਰ ਸਕਦਾ ਹੋਵੇ। ਬਾਕੀ ਸਿਆਸਤ ਹੁੰਦੀ ਆ ਹਰ ਇੱਕ ਚੀਜ਼ ਦੇ ਵਿੱਚ ਜੁੜੀ ਹੋਈ, ਕੀ ਹੈਗਾ ਕੀ ਨਹੀਂ ਹੈਗਾ ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਕਿਤੇ ਨਾ ਕਿਤੇ ਇਹ ਇੱਕ ਖੁਸ਼ਖਬਰੀ ਵਾਲੀ ਗੱਲ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਨਾਰਥ ਕੋਰੀਆ ਇਹ ਸੋਚ ਰਿਹਾ ਆ ਵੀ ਅਸੀਂ ਆਪਣੇ ਪਰਮਾਣੂ ਹਥਿਆਰ ਆ ਉਹ ਛੱਡ ਸਕਦੇ ਹਾਂ। ਅਤੇ ਅਗਲੀ ਜਿਹੜੀ ਹੁਣ ਆਪਾਂ ਖਬਰ ਉਸ ਦੇ ਵੱਲ ਵੱਧਦੇ ਹਾਂ। ਨੈਸ਼ਵਿਲ ਟੈਨਸੀ ਦੀ ਜਿਹੜੀ ਮੇਅਰ ਆ ਉਹ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਿਵਾਦਾਂ ਦੇ ਵਿੱਚ ਘਿਰੀ ਸੀ ਜਦ ਉਸ ਦੇ ਜਿਹੜੇ ਐਕਸਟਰਾ ਮੈਰਿਟਲ ਅਫੇਅਰ ਉਹਦੇ ਸਿਕਿਉਰਿਟੀ ਚੀਫ ਦੇ ਨਾਲ ਜਿਹੜਾ ਉਸ ਦੇ ਬਾਰੇ ਪਤਾ ਲੱਗਾ ਸੀ। ਮੇਗਨ ਬੈਰੀ ਨੈਸ਼ਵਿਲ ਦੀ ਜਿਹੜੀ ਮੇਅਰ ਆ ਉਹਨੇ ਅੱਜ ਤੜਕੇ ਜਿਹੜਾ ਆ ਆਪਣੇ ਉਸ ਅਹੁਦੇ ਤੋਂ ਮੇਅਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਦ ਉਸਨੇ ਇਹ ਮੰਨ ਲਿਆ ਸੀਗਾ ਵੀ ਹਾਂ ਮੇਰਾ ਉਸ ਪੁਲਿਸ ਅਫਸਰ ਦੇ ਨਾਲ ਅਫੇਅਰ ਚੱਲ ਰਿਹਾ ਆ ਜੋ ਕਿ ਉਸ ਦੀ ਸਿਕਿਉਰਿਟੀ ਡੀਟੇਲ ਨੂੰ ਜਿਹੜਾ ਰਨ ਕਰਦਾ ਆ। ਇਸ ਤੋਂ ਬਾਅਦ ਦੇ ਵਿੱਚ ਖਾਸਾ ਵਿਵਾਦ ਜਿਹੜਾ ਉਹ ਬਣਿਆ ਸੀ ਕਿਉਂਕਿ ਕਿਤੇ ਨਾ ਕਿਤੇ ਇਹ ਇੰਪਲੋਈ ਕਲਾਇੰਟ ਉਹ ਇੱਕ ਗੱਲ ਆਉਂਦੀ ਹੈ ਅਤੇ ਵੈਸੇ ਹੀ ਜਿਹੜੀ ਇਹ ਚੀਜ਼ ਜਿਹੜੀ ਉਹ ਚੰਗੀ ਨਹੀਂ ਲੱਗਦੀ ਜਿਸ ਦੇ ਵਿੱਚ ਇਹ ਜਦੋਂ ਤੁਹਾਡੇ ਉੱਤੇ ਦੋਸ਼ ਲੱਗਣ। 53 ਸਾਲਾਂ ਦੀ ਡੈਮੋਕ੍ਰੇਟ ਪਾਰਟੀ ਨੂੰ ਬਿਲੋਂਗ ਕਰਦੀ ਇਹ ਜਿਹੜੀ ਇਲੈਕਟਿਡ ਮੇਅਰ ਸੀਗੀ ਟੈਨਸੀ ਦੀ 2015 ਤੋਂ ਕਹਿੰਦੇ ਆ ਇਸ ਦਾ ਰੌਲਾ ਰੱਟਾ ਕਿਤੇ ਨਾ ਕਿਤੇ ਜਿਹੜਾ ਉਹ ਪੈ ਰਿਹਾ ਸੀਗਾ। ਅਤੇ ਇੱਕ ਟੈਨਿਸੀਅਨ ਅਖਬਾਰ ਆ ਉੱਥੋਂ ਦੀ ਚੱਲਦੀ ਉਹਨਾਂ ਨੇ ਇਹ ਪਹਿਲੋਂ ਇੱਕ ਹਿਸਾਬ ਦੇ ਨਾਲ ਪਰਦਾਫਾਸ਼ ਕੀਤਾ ਸੀ ਵੀ ਸਾਰਜੈਂਟ ਰੋਬਰਟ ਫੋਰੈਸਟ ਜੂਨੀਅਰ ਨੈਸ਼ਨਲ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਦਾ ਉਸ ਦੇ ਨਾਲ ਜਿਹੜਾ ਆ ਉਹ ਇਹਨਾਂ ਦਾ ਅਫੇਅਰ ਜਿਹੜਾ ਆ ਉਹ ਚੱਲ ਰਿਹਾ ਆ। ਅਤੇ ਅੱਜ ਤੋਂ ਕੁਛ ਕੁ ਹਫ਼ਤੇ ਪਹਿਲਾਂ ਜਦ ਇਸ ਮੇਅਰ ਨੇ ਇਹ ਮੰਨ ਲਿਆ ਸੀਗਾ ਵੀ ਹਾਂ ਉਸ ਦਾ ਜਿਹੜਾ ਅਫੇਅਰ ਚੱਲ ਰਿਹਾ ਆ ਅਤੇ ਉਸ ਤੋਂ ਬਾਅਦ ਦੇ ਵਿੱਚ ਪੂਰੇ ਨੈਸ਼ਨਲ ਦੇ ਵਿੱਚ ਅਤੇ ਉੱਥੋਂ ਦੀ ਜਿਹੜੀ ਕਹਿ ਲਓ ਵੀ ਵਿਰੋਧੀ ਪਾਰਟੀ ਵੀ ਅਤੇ ਨਾਲ ਦੇ ਜਿਹੜੇ ਉਹਦੇ ਪੀਅਰਸ ਆ
ਉਹਨਾਂ ਨੇ ਇਸ ਦੇ ਅਸਤੀਫੇ ਦੀ ਮੰਗ ਕੀਤੀ ਸੀ ਤੇ ਇਹ ਅਸਤੀਫਾ ਹੁਣ ਅੱਜ ਜਿਹੜਾ ਉਸਨੇ ਤੜਕੇ ਦੇ ਦਿੱਤਾ ਆ। ਇਹੀ ਨਹੀਂ, ਉਹਨੇ ਹੋਰ ਜਿਹੜੀਆਂ ਚੀਜ਼ਾਂ ਦੇ ਵੀ ਮੰਨੀਆਂ ਨੇ, ਜਿਸ ਦੇ ਵਿੱਚ ਥੈਫਟ ਆਫ ਪ੍ਰਾਪਰਟੀ $10,000 ਤੱਕ ਦੀ ਤੇ ਉਹ ਉਸਨੇ ਮੰਗੀ ਆ ਤੇ ਉਹਨੇ ਮੰਨ ਲਈ ਆ ਵੀ ਮੈਂ ਉਸਦੀ ਇਸ ਤਰੀਕੇ ਨਾਲ ਚੋਰੀ ਕੀਤੀ ਆ ਤੇ ਹੁਣ ਉਹਦੇ ਕਰਕੇ ਉਹ ਹੁਣ $11,000 ਸਿਟੀ ਨੂੰ ਵਾਪਸ ਕਰ ਰਹੀ ਆ ਤੇ 3 ਸਾਲ ਦੀ ਜਿਹੜੀ ਪ੍ਰੋਬੇਸ਼ਨ ਦੇ ਉੱਤੇ ਵੀ ਚੱਲ ਰਹੀ ਆ। ਤੁਸੀਂ ਇਹ ਦੇਖੋ ਵੀ ਚਲੋ ਇਹ ਹੁਣ ਮੰਨ ਰਹੀ ਆ ਏਡੇ ਵੱਡੇ ਅਹੁਦੇ ਦੇ ਉੱਤੇ ਵੀ ਇਹਨੇ ਇਹ ਜਿਹੜਾ ਚੰਨ ਚਾੜਿਆ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਸਿਰਫ ਪ੍ਰੋਬੇਸ਼ਨ ਜਿਹੜੀ ਇਸ ਨੂੰ ਦਿੱਤੀ ਗਈ ਆ, ਕੋਈ ਹੋਰ ਸਖਤ ਕਾਰਵਾਈ ਮੈਂ ਦੇਖ ਰਿਹਾ ਵੀ ਨਹੀਂ ਹੋਈ। ਅਸਤੀਫਾ ਤਾਂ ਦੇਣਾ ਪਿਆ ਕਿਉਂਕਿ ਇਸ ਦਾ ਜਿਹੜਾ ਫੇਅਰ ਆ ਉਹ ਸਾਹਮਣੇ ਆ ਗਿਆ, ਅਦਰਵਾਈਜ਼ ਤਾਂ ਸ਼ਾਇਦ ਇਹ ਅਸਤੀਫਾ ਵੀ ਜਿਹੜੇ ਆ ਉਹ ਨਾ ਦਿੰਦੇ। ਇੱਦਾਂ ਹੀ ਜਿਹੜੇ ਮੇਅਰ ਆ ਕਈ ਇਸੇ ਤਰੀਕੇ ਦੇ ਨਾਲ ਹੋਰ ਵੀ ਜਿਹੜੇ ਚੱਲ ਰਹੇ ਆ। ਪਿਛਲੇ ਸਾਲਾਂ ਦੇ ਵਿੱਚ ਇੱਕ ਸਿਆਟਲ ਦਾ ਜਿਹੜਾ ਮੇਅਰ ਸੀਗਾ ਐਡ ਮਰੀ, ਉਸ ਨੂੰ ਵੀ ਅਸਤੀਫਾ ਜਿਹੜਾ ਦੇਣਾ ਪਿਆ ਸੀ ਜਦ ਉਸ ਦੇ ਉੱਤੇ 5 ਵੱਖ-ਵੱਖ ਵਿਕਟਮਸ ਨੇ ਸੈਕਸ਼ੂਅਲ ਅਬਿਊਜ਼ ਦੇ ਜਿਹੜੇ ਆ ਦੋਸ਼ ਲਾਏ ਸੀਗੇ। ਸੋ ਕਾਫੀ ਕੁਛ ਜਿਹੜੇ ਵੱਡੇ ਅਹੁਦਿਆਂ ਦੇ ਉੱਤੇ ਪਹੁੰਚ ਜਾਂਦੇ ਆ ਉਹ ਸੋਚਦੇ ਆ ਵੀ ਇਹਨਾਂ 4 ਦੀਵਾਰੀਆਂ ਦੇ ਵਿੱਚ ਕੋਈ ਦੇਖ ਨਹੀਂ ਰਿਹਾ, ਵੀ ਹੋ ਜੋ ਮਰਜ਼ੀ ਆਪਣੀਆਂ ਮਨ ਮਰਜ਼ੀਆਂ ਜਿਹੜੀਆਂ ਉਹ ਕਰੀ ਜਾਣ। ਪਰ ਜਦੋਂ ਤੁਸੀਂ ਇੱਕ ਪਬਲਿਕ ਫਿਗਰ ਬਣ ਜਾਂਦੇ ਹੋ, ਇਲੈਕਟਿਡ ਅਫੀਸ਼ੀਅਲ ਬਣ ਜਾਂਦੇ ਹੋ, ਤਾਂ ਫਿਰ ਹਰ ਇੱਕ ਦੀ ਨਜ਼ਰ ਤੁਹਾਡੀ ਹਰ ਇੱਕ ਕਹਿ ਲਓ ਵੀ ਚੀਜ਼ ਦੇ ਉੱਤੇ ਰਹਿੰਦੀ ਆ। ਤੁਸੀਂ ਕੀ ਕਰ ਰਹੇ ਹੋ, ਕਿੱਦਾਂ ਕਰ ਰਹੇ ਹੋ, ਤੇ ਫਿਰ ਉਹ ਹਰ ਇੱਕ ਜਾਣਾ ਆ ਉਸ ਦੇ ਬਾਰੇ ਤੁਹਾਨੂੰ ਸਵਾਲ ਵੀ ਪੁੱਛਦਾ ਹੈ, ਤਾਂ ਹੀ ਫਿਰ ਇਹ ਚੀਜ਼ਾਂ ਜਿਹੜੀਆਂ ਆ ਉਹ ਸਾਹਮਣੇ ਆਉਂਦੀਆਂ। ਪਰ ਬਹੁਤ ਅਫਸੋਸ ਵਾਲੀ ਗੱਲ ਆ ਵੀ ਇੱਦਾਂ ਦਾ ਕੰਮ ਜਿਹੜਾ ਆ ਉਹ ਹੋ ਰਿਹਾ ਆ। ਅਗਲੀ ਆਪਾਂ ਸੋਚੋ ਜੇ ਖਬਰ ਦੇ ਉੱਤੇ ਨਜ਼ਰ ਮਾਰੀਏ, ਈਸਟ ਕੋਸਟ ਦੇ ਵਿੱਚ ਇੱਕ ਵਾਰੀ ਫਿਰ ਮੌਸਮ ਜਿਹੜਾ ਉਹ ਵਿਗੜ ਰਿਹਾ ਆ। ਇੱਕ ਨਵਾਂ ਸਟੋਰਮ ਜਿਹੜਾ ਆ ਉਹ ਉੱਧਰ ਆ ਰਿਹਾ ਆ ਈਸਟ ਕੋਸਟ ਵਾਲੇ ਪਾਸੇ। ਕਹਿੰਦੇ ਮੰਗਲਵਾਰ ਦੇ ਸ਼ਾਇਦ ਸ਼ਾਮ ਤੱਕ ਜਾਂ ਅੱਜ ਇਸ ਵੀਕ ਦੇ ਵਿੱਚ ਉੱਥੇ ਨੁਕਸਾਨ ਜਿਹੜਾ ਆ ਉਹ ਹੋ ਸਕਦਾ ਆ। 45 ਮਿਲੀਅਨ ਲੋਕ ਇਸ ਸਟੋਰਮ ਤੋਂ ਪ੍ਰਭਾਵਿਤ ਜਿਹੜੇ ਆ ਉਹ ਦੱਸੇ ਜਾ ਰਹੇ ਨੇ ਵੀ ਇਸ ਤੋਂ ਪ੍ਰਭਾਵਿਤ ਹੋ ਸਕਦੇ ਨੇ। ਤੇ ਵਿੰਟਰ ਸਟੋਰਮ ਦੀ ਵਾਰਨਿੰਗ ਉਹਨਾਂ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਆਲਰੇਡੀ ਈਸਟ ਕੋਸਟ ਦੇ ਵਿੱਚ ਦਿੱਤੀ ਹੋਈ ਆ। ਪਿਛਲੇ ਵੀਕ ਦੇ ਵਿੱਚ ਵੀ ਮੈਸੇਚਿਊਸਟ ਵਾਲੇ ਪਾਸੇ ਇੱਕ ਭਾਰੀ ਵਿੰਟਰ ਸਟੋਰਮ ਆਇਆ ਸੀ, ਜਿਸ ਕਰਕੇ ਕਾਫੀ ਬਰਫ਼ਬਾਰੀ ਵੀ ਹੋਈ ਤੇ ਉਹਦੇ ਕਰਕੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਨੁਕਸਾਨ ਵੀ ਹੋਇਆ। ਕਈ ਲੋਕ ਉਸ ਦੇ ਵਿੱਚ ਮਾਰੇ ਵੀ ਗਏ ਸੀਗੇ। ਸੋ ਇਹ ਇੱਕ ਸਿਚੁਏਸ਼ਨ ਇਸ ਟਾਈਮ ਬੈਡ ਬਣੀ ਪਈ ਆ। ਜਿਹੜੇ ਵੀ ਆਪਣੇ ਖਾਸ ਕਰਕੇ ਜਿੰਨੇ ਵੀ ਕੋਈ ਟਰੱਕਰ ਆ ਜਾਂ ਜਿਹੜੇ ਉੱਥੇ ਰਹਿੰਦੇ ਨੇ, ਜਿਨ੍ਹਾਂ ਨੇ ਈਸਟ ਕੋਸਟ ਵਾਲੇ ਪਾਸੇ ਨੂੰ ਜਾਣਾ ਆ ਜਾਂ ਡਰਾਈਵ ਕਰਨੀ ਆ ਜਾਂ ਸਾਰਾ ਕੁਛ ਹੋਣਾ ਆ, ਤਾਂ ਪਲੀਜ਼ ਧਿਆਨ ਰੱਖੋ, ਇਹਤਿਆਤ ਜਿਹੜੇ ਜੀ ਵਰਤੋ। ਜਿਹੜਾ ਜੇ ਕੰਮ ਹੈਗਾ ਆ ਤਾਂ ਹੀ ਜਿਹੜਾ ਆ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਨਿਕਲਿਆ ਜਾਵੇ ਜਦੋਂ ਵਿੰਟਰ ਸਟੋਰਮ ਆਉਣਾ ਆ। ਅਦਰਵਾਈਜ਼ ਜਿਹੜਾ ਆ ਤੁਹਾਨੂੰ ਬਚਾ ਹੀ ਰੱਖਣਾ ਚਾਹੀਦਾ, ਘਰੇ ਰਹਿਣਾ ਚਾਹੀਦਾ, ਕਿਉਂਕਿ ਬਹੁਤ ਸਾਰੇ ਪੁਰਾਣੇ ਰੁੱਖ ਵੀ ਡਿੱਗੇ ਇਸ ਸਟੋਰਮ ਦੇ ਕਰਦੇ, ਜਿਹਦੇ ਕਰਕੇ ਕਈ ਲੋਕਾਂ ਦੇ ਘਰਾਂ ਦਾ, ਗੱਡੀਆਂ ਦਾ ਜਿਹੜਾ ਆ ਉਹ ਨੁਕਸਾਨ ਵੀ ਜਿਹੜਾ ਹੋਇਆ। ਕਈ ਵਾਰੀ ਬੱਚੇ ਖੇਲਦੇ ਹੁੰਦੇ ਆ ਬਾਹਰ, ਕਿਉਂਕਿ ਨਿਆਣਿਆਂ ਨੂੰ ਇਹ ਹੁੰਦਾ ਵੀ ਚਲੋ ਮੌਕਾ ਮਿਲਿਆ ਆ ਤੇ ਬਾਹਰ ਭੱਜੀਏ ਜਿੱਦਾਂ ਵੀ ਆ, ਤੇ ਫਿਰ ਕਈ ਵਾਰੀ ਉਹਦੇ ਉੱਤੇ ਕੋਈ ਸ਼ਾਖਾ ਸ਼ੂਖਾ ਡਿੱਗ ਸਕਦੀ ਉਹਨਾਂ ਦੀ ਜਿਹੜੇ ਦਰਖਤਾਂ ਦੀ। ਸੋ ਉਹਦੇ ਤੋਂ ਬਚਾਅ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ ਆ। ਕਹਿੰਦੇ ਕੱਲ੍ਹ ਤੱਕ 30 ਤੋਂ 40 ਮੀਲ ਪ੍ਰਤੀ ਘੰਟੇ ਦੀ ਜਿਹੜੇ ਹਿਸਾਬ ਦੇ ਨਾਲ ਤੇਜ਼ ਹਵਾਵਾਂ ਦੇ ਨਾਲ ਜਿਹੜੀ ਆ ਬਰਫ਼ਬਾਰੀ ਆ ਉਹ ਹੋਣ ਦੇ ਕਿਆਸ ਰਹੀਆਂ ਨੇ। ਤੇ ਵੀਰਵਾਰ ਤੱਕ ਸ਼ਾਇਦ ਇਹ ਸਟੋਰਮ ਥੋੜ੍ਹਾ ਢਿੱਲਾ ਪੈ ਜਾਵੇ, ਪਰ ਫਿਰ ਵੀ ਜਿਹੜਾ ਖਤਰਾ ਖਾਸਾ ਜਿਹੜਾ ਆ ਉਹ ਬਣਿਆ ਹੋਇਆ ਆ। ਤੇ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ 'ਚ ਮੈਂ ਮੁੜ ਕੇ ਵਾਪਸ ਆਉਣਾ ਹੈ। ਤੇ ਜਿਹੜੇ ਸਟੀਲ ਦੇ ਉੱਤੇ ਟੈਰਿਫ ਲਾਉਣ ਨੂੰ ਲੈ ਕੇ ਹੋਰ ਬਾਹਰਲੇ ਮੁਲਕਾਂ ਨੇ, ਯੂਰਪੀਅਨ ਯੂਨੀਅਨ ਨੇ ਇੱਕ ਨਵੀਂ ਜਿਹੜੀ ਧਮਕੀ ਦਿੱਤੀ ਹੈ ਅਮਰੀਕਾ ਨੂੰ, ਉਸ ਦੇ ਬਾਰੇ ਜਿਹੜੀਆਂ ਗੱਲਾਂ ਕਰਾਂਗੇ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇਸ ਬ੍ਰੇਕ ਤੋਂ ਬਾਅਦ 'ਚ। ਜੀਤੇ ਵੇ ਜੀਤੇ। ਹਾਂ ਭਾਬੀ। ਵੇ ਅੱਜ ਮੇਰੇ ਮੰਮੀ ਡੈਡੀ ਨੇ ਡਿਨਰ ਤੇ ਆਉਣਾ ਆਪਣੇ ਘਰ,
ਤੇ ਮੈਥੋਂ ਹੁਣ ਇੰਨੀ ਖੇਚਲ ਹੁੰਦੀ ਨਹੀਂ। ਤੂੰ ਮੈਨੂੰ ਆਪਣੇ ਸ਼ਹਿਰ ਦਾ ਵਧੀਆ ਜਿਹਾ ਕੋਈ ਰੈਸਟੋਰੈਂਟ ਦੱਸ। ਲੈ ਭਾਬੀ, ਤੁਹਾਨੂੰ ਬਿਲਕੁਲ ਪਤਾ ਨਹੀਂ, ਆਪਣੇ ਸ਼ਹਿਰ ਸੈਕਰਾਮੈਂਟੋ ਦੇ ਵਿੱਚ ਖੁੱਲ ਚੁੱਕਿਆ ਇੰਡੀਆ ਪੈਲੇਸ ਇੰਡੀਅਨ ਰੈਸਟੋਰੈਂਟ, ਜਿੱਥੇ ਤੁਸੀਂ ਬੈਠ ਕੇ ਵੀ ਖਾ ਸਕਦੇ ਹੋ ਤੇ ਆਰਡਰ ਕਰਕੇ ਘਰ ਵੀ ਲਿਆ ਸਕਦੇ ਹੋ। ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਖਾਣਾ ਆਰਡਰ ਵੀ ਕਰ ਸਕਦੇ ਹੋ ਤੇ ਉੱਥੇ ਬੈਠ ਕੇ ਵੀ ਖਾ ਸਕਦੇ ਹੋ। ਕਰਨੀ ਹੋਵੇ ਕੋਈ ਵੀ ਪਾਰਟੀ ਜਾਂ ਫਿਰ ਕੋਈ ਵੀ ਫੰਕਸ਼ਨ ਜਾਂ ਫਿਰ ਗੁਰੂ ਘਰ ਦੇ ਵਿੱਚ ਲੰਗਰ ਦੀ ਕਰਨੀ ਹੋਵੇ ਕੇਟਰਿੰਗ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। 150 ਬੰਦਿਆਂ ਦੇ ਬੈਠਣ ਦਾ ਵੀ ਪ੍ਰਬੰਧ ਹੈ ਤੇ ਪਾਰਕਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਅਤੇ ਇਹ 7 ਦਿਨ ਖੁੱਲੇ ਰਹਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 916 226 9188। ਲੈ ਜੀਤੇ, ਤੂੰ ਤਾਂ ਮੇਰੀ ਮੁਸ਼ਕਿਲ ਹੀ ਆਸਾਨ ਕਰਤੀ ਆ। ਇੰਡੀਆ ਪੈਲੇਸ 8865 ਫਾਲਸਮ ਬੁਲੇਵਾਰਡ ਸੈਕਰਾਮੈਂਟੋ 916 226 9188 916 226 9188। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਣਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 530 415 5959 530 415 5959। ਮੈਨੀ ਹੇਅਰ 530 300 7663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 559905 2575 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 559905 2575 559 905 2575। Platinum Home Mortgage Corporation is an equal housing lender and the loan is subject to credit approval. ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ, ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ ਦੇ ਵਿੱਚ, ਤੇ ਆਓ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਆਪਾਂ ਵੱਧਦੇ ਹਾਂ। ਜਿਹੜੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਦੱਸਿਆ ਸੀਗਾ ਵੀ ਕਿੱਦਾਂ ਯੂਰਪੀਅਨ ਯੂਨੀਅਨ ਨੇ ਅਮਰੀਕਾ ਨੂੰ ਜਿਹੜੀ ਹੁਣ ਇੱਕ ਧਮਕੀ ਦਿੱਤੀ ਆ। ਬੇਸਿਕਲੀ ਜਿਹੜੀ ਹੁਣ ਗੱਲ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ, ਜਿਹੜੀ ਵੀਕਐਂਡ ਤੇ ਰਾਸ਼ਟਰਪਤੀ ਟਰੰਪ ਨੇ ਆਖਿਆ ਵੀ ਜਿਹੜਾ ਬਾਹਰੋਂ ਆਪਾਂ ਸਮਾਨ ਲੈਂਦੇ ਆ, ਜਿਹੜਾ ਇੱਥੇ ਇੰਪੋਰਟ ਕੀਤਾ ਜਾਂਦਾ ਜਾਂ ਬਾਹਰਲੀਆਂ ਕੰਪਨੀਆਂ ਐਕਸਪੋਰਟ ਕਰਦੀਆਂ, ਬਾਹਰਲੇ ਮੁਲਕ ਜਿਹੜੇ ਇੱਧਰ ਨੂੰ ਐਕਸਪੋਰਟ ਕਰਦੇ ਆ, ਉਹਨਾਂ ਉੱਤੇ 25% ਤੱਕ ਦਾ ਜਿਹੜਾ ਟੈਕਸ ਆ
ਉਹ ਲਾਇਆ ਜਾ ਸਕਦਾ ਆ। ਇਸ ਦੇ ਉੱਤੇ ਯੂਰਪੀਅਨ ਯੂਨੀਅਨ ਨੇ ਜਿਹੜੀ ਇਹ ਧਮਕੀ ਦਿੱਤੀ ਹੈ ਵੀ ਜੇ ਤੁਸੀਂ ਸਾਡੇ ਪ੍ਰੋਡਕਟਸ ਦੇ ਉੱਤੇ 25% ਟੈਕਸ ਲਾਓਗੇ ਤਾਂ ਅਸੀਂ ਵੀ ਟਿਟ ਫॉर ਟੈਟ ਜਿੱਦਾਂ ਕਰੋਗੇ ਉੱਦਾਂ ਭਰੋਗੀ ਨੀਤੀ ਦੇ ਤਹਿਤ ਅਸੀਂ ਵੀ ਅਮਰੀਕਾ ਦੀਆਂ ਵੱਖ-ਵੱਖ ਚੀਜ਼ਾਂ ਜਿਹੜੀਆਂ ਯੂਰਪ ਦੇ ਵਿੱਚ ਆਉਂਦੀਆਂ ਆ ਉਹਨਾਂ ਉੱਤੇ ਜਿਹੜਾ 25% ਟੈਕਸ ਜਿਹੜਾ ਆ ਉਹ ਲਾ ਸਕਦੇ ਆ। ਤਕਰੀਬਨ $3.5 ਬਿਲੀਅਨ ਦੀਆਂ ਜਿਹੜੀਆਂ US ਦੀਆਂ ਗੁੱਡਸ ਆ ਉੱਥੇ ਜਾਂਦੀਆਂ, ਜਿਨ੍ਹਾਂ ਵਿੱਚ ਜੀਨ ਵੀ ਆ, ਕਸਮੈਟਿਕਸ ਵੀ ਆ, ਸ਼ਰਾਬ ਵੀ ਆ, ਬੋਟਸ ਵੀ ਆ, ਮੋਟਰ ਬਾਈਕਾਂ ਵੀ ਆ। ਸੋ ਇਹ ਸਾਰਾ ਕੁਛ ਜਿਹੜਾ ਉਸ ਦੇ ਤਹਿਤ ਆ ਰਿਹਾ ਆ। ਇਹ ਜਿਹੜਾ ਯੂਰਪੀਅਨ ਯੂਨੀਅਨ ਨੇ ਕਿਹਾ ਆ ਵੀ ਜੇ ਜਿਹੜੇ ਰਾਸ਼ਟਰਪਤੀ ਟਰੰਪ ਆ ਇਸ ਚੀਜ਼ ਦੇ ਉੱਤੇ ਨੀਤੀ ਦੇ ਉੱਤੇ ਮੁੜ ਵਿਚਾਰ ਨਹੀਂ ਕਰਦੇ ਤਾਂ ਸਾਨੂੰ ਵੀ ਉਸੇ ਹੀ ਤਰੀਕੇ ਦੇ ਨਾਲ ਜਿਹੜਾ ਕਰਨਾ ਪਊਗਾ। ਹਾਰਲੇ ਡੇਵਿਡਸਨ ਮੋਟਰਸਾਈਕਲ ਜੋ ਵਿਸ਼ਵ ਦੇ ਵਿੱਚ ਜਿਨ੍ਹਾਂ ਦੀ ਕਾਫੀ ਡਿਮਾਂਡ ਹੈਗੀ ਆ, ਉਹ ਯੂਰਪ ਦੇ ਵਿੱਚ ਵੀ ਕਾਫੀ ਜਿਹੜੇ ਆ ਉਹ ਵਿਕਦੇ ਨੇ, ਜਿਨ੍ਹਾਂ ਦਾ ਕਹਿ ਲਓ ਵੀ ਮੈਨੂਫੈਕਚਰਿੰਗ ਪਲਾਂਟ ਵਿਸਕੌਨਸਨ ਆ, ਜਿੱਥੋਂ ਦੇ ਹਾਊਸ ਦੇ ਸਪੀਕਰ ਪੌਲ ਰਾਇਨ ਵੀ ਆ, ਉਹਨਾਂ ਦੇ ਖੇਤਰ ਦੇ ਅਧੀਨ ਜਿਹੜਾ ਆਉਂਦਾ ਆ। ਉਹਨਾਂ ਨੇ ਵੀ ਇਸ ਚੀਜ਼ ਦੇ ਉੱਤੇ ਜਿਹੜਾ ਬਿਆਨ ਦਿੱਤਾ ਆ, ਕਹਿੰਦੇ ਵੀ ਮੈਂ ਬਹੁਤ ਚਿੰਤਤ ਹਾਂ ਇਸ ਟਰੇਡ ਵਾਰ ਨੂੰ ਲੈ ਕੇ, ਤੇ ਨਾਲ ਹੀ ਰਾਸ਼ਟਰਪਤੀ ਟਰੰਪ ਨੂੰ ਉਹਨਾਂ ਨੇ ਗੁਜ਼ਾਰਿਸ਼ ਕੀਤੀ ਆ ਵੀ ਇਹ ਜਿਹੜਾ ਆਪਣਾ ਟੈਰਿਫ ਦਾ ਪ੍ਰਪੋਜ਼ਲ ਆ, ਜਿਹੜਾ 25% ਜਿਹੜਾ ਲਾਉਣ ਦਾ ਉਹਨਾਂ ਨੇ ਰੱਖਿਆ ਆ, ਪ੍ਰਪੋਜ਼ ਕੀਤਾ ਆ, ਉਹ ਉਸ ਨੂੰ ਡਰੋਪ ਕਰ ਦੇਣ ਤੇ ਜਿਸ ਤਰੀਕੇ ਦੇ ਨਾਲ ਇਸ ਟਾਈਮ ਟਰੇਡ ਚੱਲ ਰਿਹਾ ਆ ਉਸੇ ਤਰੀਕੇ ਦੇ ਨਾਲ ਹੀ ਚੱਲਣ ਦੇਣ। ਜੇ ਇੱਦਾਂ ਜਿੱਦਾਂ ਆਪਾਂ ਕੱਲ੍ਹ ਗੱਲ ਕਰ ਰਿਹਾ ਸੀ ਮੈਂ ਵੀ ਜੇ ਇਸ ਤਰੀਕੇ ਦੇ ਨਾਲ ਜੇ ਬਾਹਰਲੇ ਮੁਲਕਾਂ ਦੇ ਸਮਾਨ ਦੇ ਉੱਤੇ ਇੱਥੇ 25% ਟੈਕਸ ਲੱਗਦਾ ਆ ਤਾਂ ਉਹਨਾਂ ਦੀ ਇਕੋਨਮੀ ਦੇ ਉੱਤੇ ਫਰਕ ਪੈਣਾ ਹੈ। ਉਸੇ ਤਰੀਕੇ ਦੇ ਨਾਲ ਜਿਹੜੇ ਅਮਰੀਕਾ ਦੇ ਪ੍ਰੋਡਕਟ ਬਾਹਰ ਜਾਂਦੇ ਉਹਨਾਂ ਉੱਤੇ ਹੋਰ 25% ਟੈਕਸ ਵਾਧੂ ਲੱਗੂਗਾ ਤੇ ਇੱਥੇ ਵੀ ਆਟੋਮੈਟਿਕਲੀ ਜਿਹੜਾ ਆ ਉਸ ਦਾ ਅਸਰ ਪੈਣਾ ਹੀ ਪੈਣਾ ਆ। ਜੇ ਉਹ ਚੀਜ਼ਾਂ ਮਹਿੰਗੀਆਂ ਹੋਣਗੀਆਂ ਵਿਕਣਗੀਆਂ ਘੱਟ ਗਈਆਂ ਇੱਥੇ ਤੇ ਫਿਰ ਉਨੀ ਬਣਾਉਣ ਦੀ ਲੋੜ ਨਹੀਂ ਹੋਊਗੀ, ਵਰਕਰ ਦੇ ਕੰਮ ਹੋਣਗੇ, ਕਈ ਵਾਰੀ ਮੈਨੂਫੈਕਚਰਿੰਗ ਪਲਾਂਟ ਵੀ ਬੰਦ ਜਿਹੜੇ ਆ ਉਹ ਹੋ ਸਕਦੇ ਆ। ਸੋ ਇਹ ਬਹੁਤ ਇੱਕ ਵੱਡੀ ਜਿਹੜੀ ਚਿੰਤਾ ਦਾ ਵਿਸ਼ਾ ਵੀ ਆ ਤੇ ਇੱਕ ਐਸੀ ਦੋ-ਧਾਰੀ ਤਲਵਾਰ ਆ ਜਿਹੜੀ ਟਰੇਡ ਵਾਲੀ ਵੀ ਦੇਖਦੇ ਆ ਕਿਸ ਵਾਲੇ ਪਾਸੇ ਨੂੰ ਜਿਹੜਾ ਊਂਠ ਜਿਹੜਾ ਜੀ ਕਹਿੰਦੇ ਆ ਵੀ ਕਰਵਟ ਲੈ ਕੇ ਬੈਠੂਗਾ। ਪਰ ਇੱਕ ਹਿਸਾਬ ਦੇ ਨਾਲ ਯੂਰਪੀਅਨ ਯੂਨੀਅਨ ਨੇ ਧਮਕੀ ਜਿਹੜੀ ਆ ਰਾਸ਼ਟਰਪਤੀ ਟਰੰਪ ਨੂੰ ਦੇ ਦਿੱਤੀ ਆ ਵੀ ਭਾਈ ਜੇ ਤੁਸੀਂ ਇਹ ਟੈਰਿਫ ਲਾਉਂਗੇ ਤਾਂ ਫਿਰ ਅਸੀਂ ਵੀ ਆ ਉਹ ਪਿੱਛੇ ਜਿਹੜਾ ਨਹੀਂ ਹਟਣਾ। ਜਿਹੜੇ ਜੀਨਸ ਦੀ ਗੱਲ ਕਰਦੇ ਇੱਥੇ ਹਾਊਸ ਮਾਈਨੋਰਟੀ ਲੀਡਰ ਨੈਂਸੀ ਪੈਲੋਸੀ ਦੀ ਜਿਹੜੀ ਡਿਸਟ੍ਰਿਕਟ ਆ ਸੈਨ ਫਰਾਂਸਿਸਕੋ, ਉੱਥੇ ਇਹਦੀ ਬੇਸਡ ਕੰਪਨੀ ਆ, ਉਸ ਦੇ ਉੱਤੇ ਅਸਰ ਪੈਣਾ ਆ। ਇੱਦਾਂ ਹੀ ਜਿਹੜੇ ਮਿਚ ਮੈਕੋਨਲ ਆ ਜਿਹੜੇ ਸੈਨੇਟ ਦੇ ਮੈਜੋਰਟੀ ਲੀਡਰ ਆ, ਉੱਥੋਂ ਦੀ ਜਿਹੜੀ ਬਰਬਨ ਵਿਸਕੀ ਆ ਉਹਦੇ ਉੱਤੇ ਟੈਕਸ ਲਾਉਣ ਦੀ ਗੱਲ ਆ। ਸੋ ਯੂਰਪੀਅਨ ਯੂਨੀਅਨ ਨੇ ਵੀ ਬੜੇ ਦੇਖ ਕੇ ਜਿਹੜੀਆਂ ਕਿਹੜੇ ਪ੍ਰੋਡਕਟਸ ਦੇ ਉੱਤੇ ਉਹਨਾਂ ਨੇ ਲਾਉਣੀ ਆ ਉਹ ਕੀਤੀ ਆ, ਜਿਹੜੀ ਸਿੱਧੀ ਕੋਰ ਬੰਦਿਆਂ ਦੇ ਉੱਤੇ ਜਿਹੜੀ ਆ ਉਹ ਜੇ ਕਹਿ ਲਓ ਵੀ ਚੋਟ ਕਰਦੀ ਆ, ਉਹ ਸੱਟ ਮਾਰਦੀ ਆ। ਹਾਊਸ ਦੇ ਸਪੀਕਰ ਪੌਲ ਰਾਇਨ, ਸੈਨੇਟ ਦੇ ਜਿਹੜੇ ਆ ਲੀਡਰ ਮੈਜੋਰਟੀ ਲੀਡਰ ਮਿਚ ਮੈਕੋਨਲ, ਹਾਊਸ ਦੀ ਮਾਈਨੋਰਟੀ ਲੀਡਰ ਨੈਂਸੀ ਪੈਲੋਸੀ। ਸੋ ਇਹ ਚੀਜ਼ਾਂ ਨੂੰ ਦੇਖਦੇ ਹੋਏ ਯੂਰਪੀਅਨ ਯੂਨੀਅਨ ਦੇ ਚੁਣ ਕੇ ਜਿਹੜੇ ਆ ਉਹ ਲੋਕ ਲੱਭੇ ਨੇ ਜਿਹੜੀ ਉਹਨਾਂ ਦੇ ਉੱਤੇ ਜਿਹੜਾ ਪ੍ਰੈਸ਼ਰ ਪਵੇ ਤਾਂ ਉਹ ਰਾਸ਼ਟਰਪਤੀ ਟਰੰਪ ਨੂੰ ਆਖਣ ਵੀ ਭਾਈ ਜੇ ਇੱਦਾਂ ਹੋਇਆ ਤਾਂ ਮੇਰੀ ਡਿਸਟ੍ਰਿਕਟ ਦੇ ਵਿੱਚ ਤਾਂ ਹਾਹਾਕਾਰ ਮੱਚ ਜੂਗੀ, ਤੇ ਜੇ ਮੇਰੇ ਲੋਕਾਂ ਦੀ ਜੌਬ ਜਿਹੜੀ ਉੱਥੇ ਬੇਸਿਕਲੀ ਚਲੀ ਗਈ ਤਾਂ ਫਿਰ ਨਾ ਮੈਂ ਇੱਥੇ ਤੁਹਾਡੇ ਨਾਲ ਸਾਥ ਦੇਣ ਦੇ ਲਈ ਹੋਊਗਾ। ਸੋ ਕਿਤੇ ਨਾ ਕਿਤੇ ਇਹ ਤਰੀਕੇ ਦੇ ਨਾਲ ਹੋਰ ਪਾਸੇ ਜਿਹੜੀ ਚੋਟ ਕਰਕੇ ਉਹ ਟੈਰਿਫ ਨੂੰ ਨਾ ਲੱਗਿਆ ਜਾਵੇ ਜਾਂ ਉਹਨਾਂ ਨੂੰ ਉੱਥੇ ਵਿੱਚ ਐਕਸੈਪਸ਼ਨ ਮਿਲੇ ਯੂਰਪੀਅਨ ਯੂਨੀਅਨ ਨੂੰ, ਉਹ ਇੱਕ ਤਰੀਕਾ ਜਿਹੜਾ ਆ ਹੱਥਕੰਡਾ ਜਿਹੜਾ ਇਸ ਟਾਈਮ ਵਰਤਿਆ ਜਾ ਰਿਹਾ ਆ। ਸੋ ਇਹੀ ਨਹੀਂ, ਇਹ ਵੀ ਜਿਹੜੀ ਇਸ ਟਾਈਮ ਖਬਰ ਆ ਰਹੀ ਆ ਵੀ ਬਹੁਤ ਸਾਰੇ ਜਿਹੜੇ ਕਾਰਨ ਤੇ ਐਗਰੀਕਲਚਰ ਪ੍ਰੋਡਕਟ ਕਿਤੇ ਨਾ ਕਿਤੇ ਅਮਰੀਕਾ ਜਿਹੜਾ ਡਾਇਰੈਕਟਲੀ ਲਿੰਕਡ ਹੈਗਾ ਆ। ਬਹੁਤ ਸਾਰਾ ਜਿਹੜਾ ਕਹਿ ਲਓ ਵੀ ਆਪਣਾ ਜਿਹੜਾ ਇਲਾਕਾ ਆ, ਆਪਾਂ ਮਿਡ ਵੈਸਟ ਦੇ ਵਿੱਚ ਦੇਖ ਲਈਏ, ਆਪਣੇ ਇੱਥੇ ਬਹੁਤ ਐਗਰੀਕਲਚਰ ਜਿਹੜੇ ਪ੍ਰੋਡਿਊਸ ਆ ਉਹ ਹੁੰਦਾ ਆ, ਉਹਨਾਂ ਦੇ ਜਿਹੜੇ ਪ੍ਰੋਡਕਟ ਜਿਹੜੇ ਫਰੀਜ਼ ਕਰਕੇ ਵੀ ਚਾਹੇ ਉੱਥੇ ਘੱਲੇ ਜਾਂਦੇ ਹੋਣ ਉਹਨਾਂ ਦੇ ਉੱਤੇ ਵੀ ਜਿਹੜਾ ਉਹ ਟੈਰਿਫ ਲਾਉਣ ਦੀ ਗੱਲ ਕਰ ਰਹੇ ਆ ਯੂਰਪੀਅਨ ਯੂਨੀਅਨ ਵਾਲੇ, ਤੇ ਇਸ ਦੇ ਉੱਤੇ ਕਾਫੀ ਜਿਹੜਾ ਫਰਕ ਆ ਉਹ ਪੈ ਸਕਦਾ ਆ। ਕੁਛ ਦਿਨ ਪਹਿਲਾਂ ਜਿਹੜੇ ਰਾਸ਼ਟਰਪਤੀ ਟਰੰਪ ਨੇ ਇਸ ਦੇ ਉੱਤੇ ਟਵੀਟ ਵੀ ਕੀਤਾ ਸੀ ਵੀ $800 ਬਿਲੀਅਨ ਦਾ ਡੈਫਿਸਿਟ ਹੈਗਾ ਆ ਅਮਰੀਕਾ ਦਾ ਈਅਰਲੀ ਟਰੇਡ ਡੈਫਿਸਿਟ, ਤੇ ਉਹਨਾਂ ਨੇ ਪੁਰਾਣੇ ਜਿਹੜੇ ਪ੍ਰਸ਼ਾਸਨਾਂ ਨੂੰ ਕਿਹਾ ਵੀ ਵੈਰੀ ਸਟੂਪਿਡ ਟਰੇਡ ਡੀਲਸ ਜਿਹੜੀਆਂ ਆ ਉਹ ਉਹਨਾਂ ਨੇ ਕੀਤੀਆਂ ਸੀ, ਪਾਲਿਸੀ ਸੀਗੀਆਂ, ਤੇ ਸਾਡੀ ਕਹਿੰਦੇ ਵੀ ਮੇਰੇ ਪ੍ਰਸ਼ਾਸਨ ਦੀ ਇਹੀ ਇੱਕ ਹੈਗੀ ਆ ਵੀ ਅਸੀਂ ਇੱਥੇ ਆਪਣੀਆਂ ਜੌਬਸ ਤੇ ਵੈਲਥ ਆ ਉਹ ਇੱਥੇ ਹੀ ਡਿਸਟਰੀਬਿਊਟ ਹੋਵੇ, ਇੱਥੇ ਹੀ ਜਿਹੜੀ ਉਹ ਰਵੇ। ਇਸ ਲਈ ਜਿਹੜਾ ਆ ਇਹ ਮੈਂ ਥੋੜ੍ਹਾ ਸਖਤ ਫੈਸਲਾ ਲੈਣ ਜਾ ਰਿਹਾ ਆ
ਤੇ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਜਿਹੜਾ ਫਾਇਦਾ ਆ ਹੋਰ ਮੁਲਕ ਤੇ ਹੋਰ ਲੋਕ ਜਿਹੜੇ ਆ ਉਹ ਚੱਕਣ, ਜਿੱਦਾਂ ਪਿਛਲੇ ਕਈ ਸਾਲਾਂ ਤੋਂ ਉਸ ਤਰੀਕੇ ਦੇ ਨਾਲ ਚੱਕ ਰਹੇ ਆ। ਤੇ ਲੋਕ ਸਾਡੇ ਉੱਤੇ ਹੱਸਦੇ ਆ, ਆਪਣੇ ਲੀਡਰਸ ਦੇ ਉੱਤੇ, ਕਹਿੰਦੇ ਵੀ ਕਿਤੇ ਨਾ ਕਿਤੇ ਵੀ ਕਿੱਦਾਂ ਦੇ ਫੂਲ ਲੀਡਰ ਆ, ਇਹਨਾਂ ਦੇ ਮੂਰਖ ਲੀਡਰ ਆ ਜਿਹੜੇ ਇੱਦਾਂ ਦੀਆਂ ਘਟੀਆ ਡੀਲਸ ਜਿਹੜੀਆਂ ਉਹ ਕਰਦੇ ਆ, ਜਿਸ ਦੇ ਵਿੱਚ ਉਹਨਾਂ ਨੂੰ ਹੀ ਸਿਰਫ ਫਾਇਦਾ ਹੁੰਦਾ ਆ ਤੇ ਅਮਰੀਕਾ ਕਿਤੇ ਨਾ ਕਿਤੇ ਉਸ ਦੇ ਵਿੱਚ ਹਮੇਸ਼ਾ ਪਿੱਛੇ ਜਿਹੜਾ ਉਹ ਰਹਿ ਜਾਂਦਾ ਆ। ਪਰ ਹੁਣ ਦੇਖਦੇ ਹਾਂ ਵੀ ਇਸ ਤੋਂ ਬਾਅਦ ਦੇ ਵਿੱਚ ਕੀ ਜਿਹੜੇ ਆ ਰਾਸ਼ਟਰਪਤੀ ਟਰੰਪ ਆਪਣਾ ਰੁਖ ਥੋੜ੍ਹਾ ਜਿਹਾ ਬਦਲਣਗੇ ਜਾਂ ਉਸੇ ਤਰੀਕੇ ਦੇ ਨਾਲ ਜਿਹੜਾ ਹਰ ਇੱਕ ਚੀਜ਼ ਦੇ ਉੱਤੇ ਜਿਹੜੀ ਆ ਰਹੀ ਹੈ ਇੱਥੇ ਉੱਥੇ 25% ਤੱਕ ਜਿਹੜਾ ਟੈਕਸ ਆ ਉਹ ਲਾ ਦੇਣਗੇ। ਤੇ ਹੁਣ ਇਸ ਤੋਂ ਅਗਲੀ ਜਿਹੜੀ ਆ ਉਹ ਖਬਰ ਦੇ ਉੱਤੇ ਜੇ ਨਜ਼ਰ ਮਾਰੀਏ, ਰਾਸ਼ਟਰਪਤੀ ਟਰੰਪ ਅਤੇ ਰਸ਼ੀਆ ਦਾ ਜਿਹੜਾ ਇਹ ਵਿਵਾਦ ਆ ਅਜੇ ਥੰਮਣ ਦਾ ਕੋਈ ਵੀ ਨਾਮ ਨਹੀਂ ਲੈ ਰਿਹਾ। ਨੂਨਬਰਗ ਨਾਂ ਦਾ ਜਿਹੜਾ ਬੰਦਾ, ਜਿਸ ਨੇ ਸੈਮ ਨੂਨਬਰਗ, ਜਿਹਨੇ ਰਾਸ਼ਟਰਪਤੀ ਟਰੰਪ ਦਾ ਜਿਹੜਾ ਕੈਂਪੇਨ 2015 'ਚ ਉਹਨਾਂ ਨੂੰ ਲਾਂਚ ਕਰਨ ਦੇ ਵਿੱਚ ਉਹਨਾਂ ਦਾ ਮਦਦ ਕੀਤਾ ਸੀ, ਬਾਅਦ ਦੇ ਵਿੱਚ ਉਹਨਾਂ ਨੂੰ ਫਾਇਰ ਵੀ ਜਿਹੜਾ ਕਰ ਦਿੱਤਾ ਗਿਆ ਸੀ ਉਹਨਾਂ ਦੇ ਬੜਬੋਲੇਪਨ ਤੇ ਹੋਰ ਵਿਵਾਦਾਂ ਦੇ ਵਿੱਚ ਘਿਰੇ ਹੋਣ ਕਰਕੇ। ਹੁਣ ਪਿਛਲੇ ਦਿਨਾਂ ਦੇ ਵਿੱਚ ਕੱਲ੍ਹ ਜਿਹੜੇ ਮਿਊਲਰ ਇਨਵੈਸਟੀਗੇਸ਼ਨ ਚੱਲ ਰਹੀ ਆ, ਉਹਨਾਂ ਨੇ ਇਹ ਇੱਛਾ ਜਤਾਈ ਸੀ ਵੀ ਉਹ ਉਹਨਾਂ ਨੂੰ ਜਿਹੜੇ ਕੁਝ ਸਵਾਲ ਉਹ ਪੁੱਛਣਾ ਚਾਹੁੰਦੇ ਨੇ, ਇੰਟਰਵਿਊ ਵੀ ਉਹ ਕਰਨਾ ਚਾਹੁੰਦੇ ਨੇ। ਤੇ ਉਹਨਾਂ ਦੀਆਂ ਜਿਹੜੀਆਂ ਪੁਰਾਣੇ ਰਾਸ਼ਟਰਪਤੀ ਟਰੰਪ ਦੇ ਕੈਂਪੇਨ ਦੇ ਵਿੱਚ ਲੋਕਾਂ ਦੇ ਨਾਲ ਜਿਹੜੀਆਂ ਈਮੇਲਸ ਆ ਜਿਹੜੀਆਂ ਸੈਮ ਨਿਊਨਬਰਗ ਨੇ ਕੀਤੀਆਂ ਆ, ਉਸ ਨੂੰ ਪੜ੍ਹਨਾ ਚਾਹੁੰਦੇ ਨੇ, ਦੇਖਣਾ ਚਾਹੁੰਦੇ ਨੇ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਇੱਕ ਬਿਆਨ ਦੇ ਕੇ ਕਾਫੀ ਵਿਵਾਦ ਜਿਹੜਾ ਹੋਰ ਸਹੇੜ ਦਿੱਤਾ ਤੇ ਰਾਸ਼ਟਰਪਤੀ ਟਰੰਪ ਦੇ ਉੱਤੇ ਤਲਵਾਰ ਜੀ ਜਿਹੜੀ ਇੱਕ ਹਿਸਾਬ ਦੇ ਨਾਲ ਲਟਕਾ ਦਿੱਤੀ। ਉਹ ਉਹਨਾਂ ਨੇ ਇਹ ਚੀਜ਼ ਤਾਂ ਜ਼ਰੂਰ ਕੋਈ, ਜੋ ਰਾਸ਼ਟਰਪਤੀ ਟਰੰਪ ਕਹਿੰਦੇ ਨੇ ਵੀ ਇੱਕ ਵਿਚ ਹੰਟ ਆ ਤੇ ਇੱਦਾਂ ਦਾ ਮੈਂ ਨਹੀਂ ਕੁਛ ਵੀ ਕਰਨਾ ਚਾਹੁੰਦਾ, ਮੇ ਬੀ ਹੀ ਹੈਜ਼ ਡਨ ਸਮਥਿੰਗ। ਇਹ ਜਦੋਂ ਉਹਨਾਂ ਨੇ ਗੱਲ ਕਹਿ ਦਿੱਤੀ ਤਾਂ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਜਿਹੜਾ CNN ਆ, NBC, MSNBC ਆ, ਉਹਨਾਂ ਨੇ ਪੂਰੀ ਗੱਲ ਜਿਹੜੀ ਆ ਉਸ ਤੋਂ ਬਾਅਦ ਚੱਕ ਲਈ ਸੀ ਵੀ ਇਹ ਤਾਂ ਰਾਸ਼ਟਰਪਤੀ ਟਰੰਪ ਨੂੰ ਕਿਤੇ ਨਾ ਕਿਤੇ ਇਹ ਕਹਿ ਰਿਹਾ ਵੀ ਸ਼ਾਇਦ ਉਹ ਮਿਲ ਜੁਲ ਕੇ ਰਸ਼ੀਆ ਦੇ ਨਾਲ ਉਹਨਾਂ ਨੇ ਜਿਹੜੀ ਇਲੈਕਸ਼ਨ ਲੜੀ ਆ, ਰਸ਼ੀਆ ਨੇ ਇਹਨਾਂ ਨੂੰ ਜਿੱਤਣ ਦੇ ਵਿੱਚ ਜਿਹੜਾ ਉਹ ਸਹਾਰਾ ਦਿੱਤਾ ਆ। ਤੇ ਹੁਣ ਕੱਲ੍ਹ ਦੇ ਆਪਣੇ ਉਸ ਸਖਤ ਜਿਹੜਾ ਬਿਆਨ ਦਿੱਤਾ ਵੀ ਮੈਂ ਨਹੀਂ ਮਿਊਲਰ ਦੇ ਮੂਹਰੇ ਜਾਣਾ, ਤੇ ਕਹਿੰਦਾ ਵੀ ਮੈਂ ਉਹਨੂੰ ਕਹਿੰਦਾ ਵੀ ਆ ਕੇ ਮੈਨੂੰ ਗ੍ਰਿਫਤਾਰ ਕਰ ਲਵੇ ਜੇ ਕਰਨਾ ਤਾਂ। ਪਰ ਅੱਜ ਥੋੜ੍ਹੀ ਉਹ ਢਿੱਲ ਜਿਹੜੀ ਉਹਨਾਂ ਦੇ ਵਿੱਚ ਆਈ ਆ, ਨਰਮੀ ਉਹਨਾਂ ਦੀ ਆਈ ਆ। ਕਹਿੰਦੇ ਵੀ ਇਨ ਦੀ ਐਂਡ ਮੈਨੂੰ ਲੱਗਦਾ ਵੀ ਮੈਂ ਉਹਨਾਂ ਦੇ ਨਾਲ ਕੰਪਲਾਈ ਕਰੂੰਗਾ ਤੇ ਜਿਹੜੀਆਂ ਚੀਜ਼ਾਂ ਉਹ ਆਖਦੇ ਆ ਉਸ ਦੇ ਵਿੱਚ ਸਾਥ ਦੇਣ ਦੀ ਕੋਸ਼ਿਸ਼ ਕਰੂੰਗਾ ਇਸ ਇਨਵੈਸਟੀਗੇਸ਼ਨ ਨੂੰ ਜਿਹੜੇ ਸਿਰੇ ਪਹੁੰਚਾਉਣ ਦੇ ਲਈ। 2015 ਦੇ ਵਿੱਚ ਜਿੱਦਾਂ ਦੱਸਿਆ ਵੀ ਇਹਨਾਂ ਦੀ ਜੌਬ ਜਿਹੜੀ ਚਲੇ ਗਈ ਸੀਗੀ ਤੇ ਕਾਫੀ ਜਿਹੜਾ ਰੌਲੇ ਰੱਟੇ ਤੋਂ ਬਾਅਦ ਦੇ ਵਿੱਚ, ਤੇ ਨਾਲ ਹੀ ਉਹਨਾਂ ਨੇ MSNBC ਨੂੰ ਇੰਟਰਵਿਊ ਦੇ ਵਿੱਚ ਕਿਹਾ ਵੀ ਮੈਂ ਨਹੀਂ ਚਾਹੁੰਦਾ ਯਾਰ ਇਸ ਚੀਜ਼ ਨੂੰ ਲੈ ਕੇ ਮੈਂ ਆਪਣੀਆਂ ਜਿੰਨੀਆਂ ਹਜ਼ਾਰਾਂ ਹੀ ਈਮੇਲਾਂ ਉਹ ਦੁਬਾਰਾ ਪੜ੍ਹਾਂ ਤੇ 80 ਘੰਟੇ ਸਿਰਫ ਈਮੇਲਾਂ ਦੇ ਉੱਤੇ ਵੇਖਣ ਨੂੰ ਲਾਵਾਂ ਵੀ ਕਿਹੜੀ ਘੱਲਣੀ ਆ ਕਿਹੜੀ ਨਹੀਂ ਘੱਲਣੀ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ। ਸੋ ਸੈਮ ਨਿਊਨਬਰਗ ਨੂੰ ਵੀ ਜਿਹੜਾ ਹੁਣ ਇਸ ਇਨਵੈਸਟੀਗੇਸ਼ਨ ਦੇ ਘੇਰੇ ਦੇ ਵਿੱਚ ਜਿਹੜਾ ਆ ਉਹ ਪਾ ਲਿਆ ਗਿਆ ਆ। ਤੇ ਇਹੀ ਨਹੀਂ, ਜਿਹੜੇ ਸੈਮ ਨਿਊਨਬਰਗ ਦੇ ਉੱਤੇ ਰਾਸ਼ਟਰਪਤੀ ਟਰੰਪ ਉਸ ਟਾਈਮ ਦੇ ਉੱਤੇ ਕਹਿ ਲਓ ਵੀ ਡੋਨਲਡ ਟਰੰਪ, ਉਹਨਾਂ ਨੇ $10 ਮਿਲੀਅਨ ਦਾ ਜਿਹੜਾ ਆ ਉਹ ਮਾਨਹਾਨੀ ਦਾ ਕੇਸ ਕੀਤਾ ਸੀ ਵੀ ਕਿਉਂਕਿ ਉਹਨਾਂ ਨੇ ਕੌਨਫੀਡੈਂਸ਼ੀਅਲਿਟੀ ਵੀ ਜਿਹੜੀਆਂ ਅਜਿਹੀਆਂ ਚੀਜ਼ਾਂ ਦੇ ਬਾਰੇ ਬਾਹਰ ਲੋਕਾਂ ਨੂੰ ਜਿਹੜੀ ਉਹ ਜਾਣਕਾਰੀ ਦੇ ਦਿੱਤੀ ਸੀ। ਫੇਸਬੁੱਕ ਦੇ ਉੱਤੇ ਜਿਹੜੇ ਆ ਉਹਨੇ ਓਫੀਸ਼ੀਅਲੀ ਜਿਹੜੀਆਂ ਉਹ ਗੱਲਾਂ ਕਰ ਰਿਹਾ ਸੀ ਆਪਣੇ ਉਸ ਕੈਂਪੇਨ ਨੂੰ ਲੈ ਕੇ, ਤੇ ਬਾਅਦ ਦੇ ਵਿੱਚ ਜਿਹੜਾ ਆਊਟ ਆਫ ਕੋਰਟ ਜਿਹੜੀ ਸੈਟਲਮੈਂਟ ਇਸ ਸੈਮ ਨਿਊਨਬਰਗ ਦੇ ਨਾਲ ਰਾਸ਼ਟਰਪਤੀ ਟਰੰਪ ਦੀ ਹੋ ਗਈ ਸੀ। ਪਰ ਉਦੋਂ ਖਾਸਾ ਜਿਹੜਾ ਲੋਕਾਂ ਨੇ ਜਿਹੜਾ ਹਾਸਾ ਉਹਨਾਂ ਨੇ ਮਹਿਸੂਸ ਕੀਤਾ ਵੀ ਜਦੋਂ ਇਹ ਕਹਿ ਰਿਹਾ ਸੀ ਮਿਊਲਰ ਨੂੰ ਵੀ ਆ ਜਾਓ ਜੀ ਕਰ ਲਓ ਮੈਨੂੰ ਗ੍ਰਿਫਤਾਰ ਜੇ ਤੁਸੀਂ ਕਰਨਾ ਚਾਹੁੰਦੇ ਆ। ਤੇ ਹੁਣ ਜਿਹੜੀ ਅਗਲੀ ਜਿਹੜੀ ਆਪਾਂ ਖਬਰ ਉਸ ਦੇ ਵੱਲ ਵਧਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਆਪਾਂ ਜਾਣਦੇ ਹਾਂ ਬਹੁਤ ਹੀ ਇੱਕ ਮੰਦਭਾਗੀ ਦਿਲ ਨੂੰ ਬਲੂੰਦਰਨ ਵਾਲੀ ਜਿਹੜੀ ਖਬਰ ਆ ਆਪਾਂ ਨੂੰ ਪਤਾ ਲੱਗਾ ਸੀਗਾ ਫਲੋਰੀਡਾ ਦੇ ਵਿੱਚ ਜਿਹੜਾ ਸਟੋਨਮੈਨ ਡਗਲਸ ਹਾਈ ਸਕੂਲ ਜਿੱਥੇ 17 ਜਣਿਆਂ ਦੀ ਮੌਤ ਹੋਈ ਸੀ, ਉਸ ਨੂੰ ਲੈ ਕੇ ਹੋਏ ਉਸ ਤੋਂ ਬਾਅਦ 'ਚ ਬਹੁਤ ਸਾਰੇ ਲੋਕਾਂ ਨੇ ਤੇ ਖਾਸ ਕਰਕੇ ਜਿਹੜੇ ਸਟੂਡੈਂਟਸ ਨੇ ਉਸ ਦੇ ਵਿੱਚ ਅੱਗੇ ਵੱਧ ਚੜ੍ਹ ਕੇ ਇਹ ਟਰਾਈ ਕੀਤੀ ਵੀ ਕਿਤੇ ਨਾ ਕਿਤੇ ਜਿਹੜੀਆਂ ਗੰਨਾਂ ਆ ਉਹਨਾਂ ਨੂੰ ਉੱਥੇ ਬੈਨ ਕੀਤਾ ਜਾਵੇ, ਵੀ ਗਨ ਕੰਟਰੋਲ ਦੇ ਜਿਹੜੇ ਲਾਅ ਆ ਉਹ ਥੋੜ੍ਹੇ ਹੋਰ ਸਖਤ ਹੋਣ। ਤੇ ਕੱਲ੍ਹ ਹੀ ਇੱਕ ਬਾਈ ਪਾਰਟੀਜ਼ਨ ਜਿਹੜਾ ਆ ਸਕੂਲ ਸੇਫਟੀ ਬਿੱਲ ਜਿਹੜਾ ਆ ਉੱਥੇ ਇੰਟਰੋਡਿਊਸ ਕੀਤਾ ਗਿਆ ਸੀ ਸੈਨੇਟਰਸ ਦੇ ਦੁਆਰਾ ਫਲੋਰੀਡਾ
ਫਲੋਰੀਡਾ ਦੇ ਵਿੱਚ ਤਾਂ ਉੱਥੇ ਇਨਫੈਕਟ ਮੇਨ ਜਿਹੜੀ ਆ ਅਮਰੀਕਾ ਦੀ ਸੈਨੇਟ ਹਾਊਸ ਦੇ ਵਿੱਚ, ਜਿਸ ਨੂੰ ਜਿਹੜਾ ਕਹਿ ਲਓ ਵੀ ਸੈਨੇਟ ਮੈਜੋਰਟੀ ਲੀਡਰ ਮਿਚ ਮੈਕੋਨਲ ਉਹ ਲੈ ਕੇ ਆਏ ਸੀ, 21 ਸੈਨੇਟਰਸ ਦੇ ਗਰੁੱਪ ਨੇ ਇਹ ਜਿਹੜਾ ਬਿੱਲ ਤਿਆਰ ਕੀਤਾ, ਜਿਸ ਦੇ ਵਿੱਚ ਇਹ ਉਹਨਾਂ ਨੇ ਕਿਹਾ ਵੀ ਹੁਣ ਜਿਹੜੀ ਇੱਕ ਹਿਸਾਬ ਦੇ ਨਾਲ ਜਿਹੜੀ ਕਿਸੇ ਨੇ ਵੀ ਰਾਈਫਲ ਖਰੀਦਣੀ ਆ ਉਸ ਦੀ ਉਮਰ ਜਿਹੜੀ ਆ ਉਹ ਵਧਾਉਣ ਦੀ ਜਿਹੜੀ ਉਹਨਾਂ ਨੇ ਗੱਲ ਆਖੀ ਆ। ਸੋ ਉਹ ਕੰਮ ਜਿਹੜੀ ਉਸ ਦੇ ਵਿੱਚ ਜ਼ਰੂਰ ਕੀਤਾ ਸੀ, ਕਿਉਂਕਿ ਸਾਰੇ ਜਣੇ ਜਾਣਦੇ ਆ ਵੀ ਕਿਸ ਤਰੀਕੇ ਦੇ ਨਾਲ ਉਦੋਂ 17 ਜਾਣਿਆਂ ਦੀ ਜਿਹੜੀ ਉਹ ਮੌਤ ਹੋਈ ਸੀ। ਨਿਕੋਲਸ ਕਰੂਜ਼ ਨਾਂ ਦੇ ਜਿਹੜੇ 18 ਸਾਲਾਂ ਦੇ ਮੁੰਡੇ ਨੇ, ਜਿਹਨੂੰ ਕਿ ਸਕੂਲ ਤੋਂ ਵੀ ਕੱਢ ਦਿੱਤਾ ਗਿਆ ਸੀਗਾ, ਉਹਨੇ ਜਿਹੜੀ ਉੱਥੇ AR-15 ਰਾਈਫਲ ਦੇ ਨਾਲ ਅੰਨ੍ਹੇਵਾਹ ਗੋਲੀਬਾਰੀ ਕੀਤੀ ਅਤੇ ਗੋਲੀਬਾਰੀ ਦੇ ਵਿੱਚ ਚੱਲਦਿਆਂ 14 ਨਿਆਣੇ ਅਤੇ 3 ਜਿਹੜੇ ਸਕੂਲ ਦੇ ਜਿਹੜੇ ਸਟਾਫ ਆ ਉਹ ਉੱਥੇ ਜਿਹੜੇ ਉਹ ਮਾਰੇ ਗਏ ਸੀਗੇ। ਸੋ ਹੁਣ 21 ਜਾਣਿਆਂ ਦੇ ਜਿਹੜਾ ਇਹ ਨਵਾਂ ਬਿੱਲ ਲਿਆਂਦਾ ਆ, ਜਿਸ ਦੇ ਵਿੱਚ ਇਸ ਨੂੰ ਉਮਰ ਨੂੰ ਵਧਾਉਣ ਦੀ ਜਿਹੜੀ ਆ ਉਹ ਗੱਲ ਆਖੀ ਗਈ ਹੈ। ਇਹ ਚੰਗੀ ਗੱਲ ਆ ਵੀ ਕੁਛ ਨਾ ਕੁਛ ਜਿਹੜਾ ਇਸ ਦੇ ਵਿੱਚ ਉਹ ਕੀਤਾ ਜਾਊਗਾ। ਅਤੇ ਕਹਿੰਦੇ ਬਿੱਲ ਦੇ ਵਿੱਚ ਆਥੋਰਾਈਜ਼ ਕੀ ਹੁੰਦਾ ਹੈ ਵੀ ਡਿਪਾਰਟਮੈਂਟ ਆਫ ਜਸਟਿਸ ਨੂੰ ਸਟੂਡੈਂਟਸ ਨੂੰ ਟ੍ਰੇਨ ਕਰਨ ਲਈ, ਸਕੂਲ ਪਰਸਨਲ, ਲਾਅ ਇਨਫੋਰਸਮੈਂਟ ਸਾਰਿਆਂ ਨੂੰ ਜਿਹੜਾ ਆ ਉਸ ਦੇ ਲਈ ਵਿਸ਼ੇਸ਼ ਟ੍ਰੇਨਿੰਗ ਜਿਹੜੀ ਦਿੱਤੀ ਜਾਊਗੀ ਅਤੇ ਉਹਨਾਂ ਨੂੰ ਇਹ ਆਈਡੈਂਟੀਫਾਈ ਕਰਨ ਦੇ ਲਈ ਟ੍ਰੇਨਿੰਗ ਦਿੱਤੀ ਜਾਊਗੀ ਵੀ ਕਿਤੇ ਕੋਈ ਵਾਇਲੈਂਸ ਤਾਂ ਨਹੀਂ ਹੋਣ ਵਾਲੀ। ਸਕੂਲ ਸਿਕਿਉਰਿਟੀ ਦੇ ਇਨਫਰਾਸਟਰਕਚਰ ਆ ਉਸ ਦੇ ਵਿੱਚ ਜਿਹੜੀ ਆ ਉਹ ਹੋਰ ਵਾਧਾ ਜਿਹੜਾ ਕਰਨ ਦੀ, ਇੰਪਰੂਵ ਕਰਨ ਦੀ ਜਿਹੜੀ ਗੱਲ ਆਖੀ ਆ। ਅਤੇ ਸਕੂਲਾਂ ਦੇ ਵਿੱਚ ਖਾਸ ਕਰਕੇ ਜਿਹੜੇ ਆ ਸਕੂਲ ਥ੍ਰੈਟ ਅਸੈਸਮੈਂਟਸ ਜਿਹੜੀਆਂ ਆ ਉਹ ਵਿਸ਼ੇਸ਼ ਤੌਰ ਦੇ ਉੱਤੇ ਕੀਤੀਆਂ ਜਾਣਗੀਆਂ, ਡਿਵੈਲਪ ਕੀਤੀਆਂ ਜਾਣਗੀਆਂ, ਕਿੱਦਾਂ ਆਪਰੇਟ ਉਹਨਾਂ ਨੂੰ ਕਰਨਾ ਆ। ਅਤੇ ਕ੍ਰਾਈਸਿਸ ਇੰਟਰਵੈਂਸ਼ਨ ਟੀਮਸ ਜਿਹੜੀਆਂ ਸਕੂਲ ਦੇ ਵਿੱਚ ਹੀ ਬਣਾਉਣ ਦੀ ਇਸ ਦੇ ਵਿੱਚ ਮੰਗ ਰੱਖੀ ਹੋਈ ਆ। ਅਤੇ ਇਹੀ ਨਹੀਂ, ਸਕੂਲ ਅਤੇ ਲਾਅ ਇਨਫੋਰਸਮੈਂਟ ਜਿਹੜੀ ਲੋਕਲ ਲਾਅ ਇਨਫੋਰਸਮੈਂਟ ਹੁੰਦੀਆਂ ਆ ਉਹਨਾਂ ਦੇ ਵਿਚਕਾਰ ਕਿੱਦਾਂ ਕੋਆਰਡੀਨੇਸ਼ਨ ਹੋਰ ਵਧੀਆ ਹੋਵੇ, ਕਿੱਦਾਂ ਇੱਕ ਦੂਜੇ ਦੇ ਨਾਲ ਮਿਲ ਕੇ ਜਿਹੜਾ ਉਹ ਚੱਲਣ, ਤਾਂ ਉਹ ਗੱਲ ਜਿਹੜੀ ਉਹ ਠੀਕ ਰਹੇਗੀ। ਅਜੇ ਵੀ ਵੈਸੇ ਡਿਮਾਂਡ ਬਹੁਤੀ ਇਹ ਹੈਗੀ ਆ ਵੀ ਜਾਂ ਤਾਂ ਗਨਜ਼ ਨੂੰ ਬੈਨ ਕੀਤਾ ਜਾਵੇ ਅਤੇ ਜਾਂ ਉਮਰ ਜਿਹੜੀ ਉਹ ਕਿਤੇ ਨਾ ਕਿਤੇ ਵਧਾਈ ਜਾਵੇ। ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਔਨਲਾਈਨ ਜਾਂ ਆਪਣੇ ਸਟੋਰਸ ਦੇ ਉੱਤੇ ਵੇਚਦੀਆਂ ਨੇ ਬੰਦੂਕਾਂ, ਖਾਸ ਕਰਕੇ AR-15 ਰਾਈਫਲ ਦੇ ਵਰਗੀਆਂ, ਸੈਮੀ ਆਟੋਮੈਟਿਕ ਰਾਈਫਲਸ ਦੇ ਵਰਗੀਆਂ, ਉਹਨਾਂ ਨੇ ਆਪ ਹੀ ਖੁਦ ਆਪਣੇ ਪੱਧਰ ਦੇ ਉੱਤੇ ਉਮਰ ਨੂੰ ਜਿਹੜਾ ਆ ਉਹ ਵਧਾ ਦਿੱਤਾ ਆ। ਪਰ ਇਸ ਬਿੱਲ ਦੇ ਵਿੱਚ ਉਮਰ ਨੂੰ ਲੈ ਕੇ ਜਿਹੜੀ ਆ ਕੋਈ ਖਾਸ ਜਿਹੜੀ ਗੱਲ ਆ ਉਹ ਨਹੀਂ ਆਖੀ ਗਈ। 21 ਜਾਣੇ ਮਿਲ ਕੇ ਆਏ, ਬਾਈ ਪਾਰਟੀਜਨ ਹੈਗਾ ਆ, ਪਰ ਇਸ ਨੂੰ ਲੈ ਕੇ ਜਿਹੜੀ ਆ ਕੋਈ ਗੱਲ ਜਿਹੜੀ ਉਹ ਨਹੀਂ ਹੋ ਰਹੀ। ਇਹੀ ਨਹੀਂ, ਇਸ ਦੇ ਵਿੱਚ ਜਿਹੜਾ NICS ਆ, ਨੈਸ਼ਨਲ ਇੰਸਟੈਂਟ ਕ੍ਰਿਮੀਨਲ ਬੈਕਗਰਾਊਂਡ ਚੈੱਕ ਸਿਸਟਮ ਆ, ਉਸ ਦੇ ਵਿੱਚ ਉਹਦਾ ਫੰਡਿੰਗ ਵਧਾਉਣ ਦੇ ਲਈ ਅਤੇ ਅਥਾਰਟੀਜ਼ ਨੂੰ ਬੇਸਿਕਲੀ ਹੋਰ ਇੰਪਲਾਈਜ਼ ਹਾਇਰ ਕਰਨ ਲਈ ਜਾਂ ਉਸ ਜਿਹੜਾ ਬੈਕਗਰਾਊਂਡ ਚੈੱਕ ਸਿਸਟਮ ਆ ਉਸ ਨੂੰ ਹੋਰ ਸਟਰੋਂਗ ਬਣਾਉਣ ਦੇ ਲਈ ਰਾਸ਼ਟਰਪਤੀ ਟਰੰਪ ਨੇ ਵੀ ਆਪਣੀ ਹਮਾਇਤ ਇਸ ਬਿੱਲ ਨੂੰ ਜਿਹੜੀ ਆ ਉਹ ਦਿੱਤੀ ਹੋਈ ਆ। ਸੋ ਹੋਪਫੁਲੀ ਜਿਹੜਾ ਇਸ ਦੇ ਵਿੱਚ ਕੋਈ ਹੋਰ ਵੱਡੇ ਪੱਧਰ ਦੇ ਉੱਤੇ ਵੀ ਜਿਹੜੇ ਚੇਂਜਿਸ ਆ ਉਹ ਲਿਆਂਦੇ ਜਾਣ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਇਹ ਵੀ ਦੇਖਿਆ ਸੀਗਾ ਵੀ ਇਹੀ ਨਹੀਂ, ਫਲੋਰੀਡਾ ਦੇ ਵਿੱਚ ਜਿਹੜੀ ਸੈਨੇਟ ਆ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਜਿਹੜੀ ਉਹ ਵੋਟ ਕੀਤੀ ਸੀ। ਇੱਕ ਤਾਂ ਗਨ ਸੇਲਜ਼ ਨੂੰ ਰਿਸਟ੍ਰਿਕਟ ਕਰਨ ਦੇ ਲਈ ਉਮਰ ਜਿਹੜੀ ਆ ਫਲੋਰੀਡਾ ਦੇ ਵਿੱਚ ਉਹਨਾਂ ਨੇ ਉੱਥੇ ਦੀ ਜਿਹੜੀ ਆ ਉਹ ਮਿਨੀਮਮ ਏਜ ਫॉर ਬਾਇੰਗ ਆਲ ਗਨਸ ਜਿਹੜੀ ਆ ਉਹ ਵਧਾ ਕੇ 18 ਤੋਂ 21 ਕਰਨ ਦੀ ਗੱਲ ਕੀਤੀ ਸੀ। ਅਤੇ ਨਾਲ ਦੇ ਨਾਲ ਟੀਚਰਸ ਨੂੰ ਵੀ ਹਥਿਆਰਬੰਦ ਕਰਨ ਦੀ ਉਸ ਦੇ ਵਿੱਚ ਗੱਲ ਆਖੀ ਸੀ। ਉਹ ਬਿੱਲ ਦਾ ਕੀ ਬਣੂਗਾ ਇਹ ਜਿਹੜੇ ਆ ਉਹ ਗੱਲ ਜਿਹੜੀ ਉਹ ਜ਼ਰੂਰ ਦੇਖਣ ਵਾਲੀ ਰਹੇਗੀ ਵੀ ਪਾਸ ਹੋਊਗਾ ਕਿ ਨਹੀਂ, ਕਿਉਂਕਿ ਕਿਤੇ ਨਾ ਕਿਤੇ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਆ ਉਹ ਚਾਹੁੰਦੇ ਨਹੀਂ ਆ ਵੀ ਜਿਹੜੇ ਟੀਚਰਸ ਆ ਉਹਨਾਂ ਨੂੰ ਆਰਮ ਜਿਹੜਾ ਆ ਉਹ ਕੀਤਾ ਜਾਵੇ। ਜਿਹੜਾ ਫਲੋਰੀਡਾ ਦਾ ਜਿਹੜਾ ਉੱਥੇ ਦਾ ਇਹ ਲੋਕਲ ਬਿੱਲ ਆ ਉਸ ਦੇ ਤਹਿਤ ਕਹਿੰਦੇ ਵੀ $98 ਮਿਲੀਅਨ ਸਕੂਲਾਂ ਨੂੰ ਜਿਹੜਾ ਹੋਰ ਫਿਜ਼ੀਕਲੀ ਸਿਕਿਉਰ ਕਰਨ ਦੇ ਲਈ ਉਹ ਉੱਥੇ ਵਰਤੇ ਜਾਣਗੇ। 87 ਮਿਲੀਅਨ ਸੇਫ ਸਕੂਲ ਪ੍ਰੋਗਰਾਮਸ ਬਣਾਉਣ ਦੇ ਲਈ, 69 ਮਿਲੀਅਨ ਮੈਂਟਲ ਹੈਲਥ ਅਸਿਸਟੈਂਸ ਜਿਹੜੇ ਆ, ਜਿੱਦਾਂ ਆਪਾਂ ਕਹਿੰਦੇ ਆ ਵੀ ਮਨੋਵਿਗਿਆਨਿਕ ਤੌਰ ਦੇ ਉੱਤੇ ਕਿਸੇ ਨੂੰ ਕੋਈ ਸਮੱਸਿਆ ਹੋ ਸਕਦੀ ਆ ਉਸ ਨੂੰ ਨਜਿੱਠਣ ਦੇ ਲਈ, 25 ਮਿਲੀਅਨ ਜਿਹੜੇ ਡਾਲਰ ਆ ਉਹ ਕਲਾਸਰੂਮ ਬਿਲਡਿੰਗਸ ਜਿੱਥੇ ਮੈਸੇਕਰ ਹੋਇਆ ਆ ਉਹਨਾਂ ਨੂੰ ਠੀਕ ਕਰਨ ਦੇ ਲਈ ਰੱਖਿਆ ਗਿਆ ਆ। $18.5 ਮਿਲੀਅਨ ਮੋਬਾਈਲ ਕ੍ਰਾਈਸਿਸ ਟੀਮ ਜਿਹੜੀਆਂ ਜਲਦੀ ਅਜਿਹੇ ਜੇ ਕੋਈ ਕ੍ਰਾਈਸਿਸ ਆਉਂਦਾ ਅਤੇ ਉੱਥੇ ਪਹੁੰਚਣ, ਅਤੇ $5 ਲੱਖ ਜਿਹੜਾ ਆ $500,000 ਜਿਹੜੇ ਮੈਂਟਲ ਹੈਲਥ ਫਸਟ ਏਡ ਟ੍ਰੇਨਿੰਗ ਦੇ ਲਈ
ਉਹ ਰੱਖਿਆ ਗਿਆ ਆ ਇਸ ਬਿੱਲ ਦੇ ਤਹਿਤ। ਸੋ ਦੇਖਦੇ ਆ ਜਿਹੜਾ ਜੀ ਉਹ ਕੀ ਜਿਹੜਾ ਜੀ ਬਣੂਗਾ। ਅਤੇ $400 ਮਿਲੀਅਨ ਦਾ ਟੋਟਲ ਇਹ ਬਿੱਲ ਕਹਿੰਦੇ ਤਕਰੀਬਨ ਹੈਗਾ ਆ, ਪਰ ਇਸ ਦੇ ਵਿੱਚ ਇੱਕ ਜਿਹੜੀ ਕਹਿ ਲਓ ਵੀ ਕੌੜੀ ਗੋਲੀ ਇਹ ਆ ਵੀ ਟੀਚਰਸ ਨੂੰ ਇਸ ਦੇ ਵਿੱਚ ਗਨਜ਼ ਦੇਣ ਦੀ ਗੱਲ ਹੈਗੀ ਆ। ਕੀ ਇਸ ਨੂੰ ਇਹ ਮੰਨਿਆ ਜਾਊਗਾ? $400 ਮਿਲੀਅਨ ਲੈਣ ਦੇ ਲਈ ਕੀ ਇਹ ਗੱਲ ਨੂੰ ਮੰਨ ਲਿਆ ਜਾਊਗਾ? ਇਹ ਜਿਹੜਾ ਹੁਣ ਇਸ ਟਾਈਮ ਵੱਡਾ ਸਵਾਲ ਫਲੋਰੀਡਾ ਦੇ ਵਿੱਚ ਖੜਾ ਹੈਗਾ ਆ। ਇਕੱਲਾ ਫਲੋਰੀਡਾ ਵਿੱਚ ਹੀ ਨਹੀਂ, ਮੈਂ ਕਹੂੰਗਾ ਵੀ ਆਲ ਓਵਰ ਅਮਰੀਕਾ ਜਿਹੜਾ ਇੱਕ ਵੱਡਾ ਸਵਾਲ ਆ ਵੀ ਇਸ ਨੂੰ ਲੈ ਕੇ ਕੀ ਕੀਤਾ ਜਾ ਸਕਦਾ ਆ। ਅਗਲੀ ਜਿਹੜੀ ਆਪਾਂ ਖਬਰ ਉਸ ਦੇ ਵੱਲ ਵਧਦੇ ਹਾਂ। ਸਾਰੇ ਜਣੇ ਜਾਣਦੇ ਆ ਵੀ ਊਬਰ ਨੇ ਕਿਸ ਤਰੀਕੇ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਹਾਹਾਕਾਰ ਮਚਾਈ ਹੋਈ ਹੈ। ਟੈਕਸੀ ਬਿਜ਼ਨਸ ਜਿਹੜਾ ਆ ਉਹਨਾਂ ਨੇ ਆਲਮੋਸਟ ਚੌਪਟ ਕਰਤਾ ਆ, ਬਿਲਕੁਲ ਠੱਪ ਜਿਹੜੇ ਜੀ ਹੋਏ ਪਏ ਆ। ਵੱਖ-ਵੱਖ ਸ਼ਹਿਰ ਜਿੱਥੇ ਜਿੱਥੇ ਵੀ ਊਬਰ ਜਾਂਦੀ ਆ ਉੱਥੇ ਪਹਿਲਾਂ ਲਾਅ ਸੂਟ ਹੁੰਦੇ ਆ, ਫਿਰ ਇਨ ਦੀ ਐਂਡ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਆ ਉਹ ਹੱਕ ਮਿਲ ਹੀ ਜਾਂਦਾ ਆ ਏਅਰਪੋਰਟਾਂ ਦੇ ਉੱਤੇ ਬੰਦੇ ਪਹੁੰਚਾਉਣ ਦਾ ਜਾਂ ਕੁਛ ਵੀ ਜਿਹੜਾ ਜੀ ਉਹ ਕਰਨ ਦਾ ਵੀ ਉੱਥੇ ਜਿਹੜੇ ਉਹਨਾਂ ਨੂੰ ਮੌਕਾ ਮਿਲ ਹੀ ਜਾਂਦਾ ਆ। ਹੁਣ ਗਰੀਸ ਦੇ ਵਿੱਚ ਜੋ ਕਿ ਪਿਛਲੇ ਸਮਿਆਂ ਦੇ ਵਿੱਚ ਬਹੁਤ ਹੀ ਭੈੜੇ ਜਿਹੜੇ ਆਰਥਿਕ ਤੰਗੀ ਦੇ ਵਿੱਚੋਂ ਨਿਕਲਿਆ ਆ, ਅਜੇ ਵੀ ਜਿਹੜੇ ਪੂਰੀ ਤਰ੍ਹਾਂ ਉੱਥੋਂ ਬਾਹਰ ਨਹੀਂ ਨਿਕਲ ਸਕਿਆ ਅਤੇ ਸਿਚੁਏਸ਼ਨ ਉੱਥੇ ਬੈਡ ਹੀ ਆ। ਉੱਥੋਂ ਦੇ ਜਿਹੜੇ ਕਈ ਸੌ ਜਿਹੜੇ ਟੈਕਸੀ ਡਰਾਈਵਰ ਆ ਉਹਨਾਂ ਨੇ ਗਰੀਸ ਦੀ ਜਿਹੜੀ ਕੈਪੀਟਲ ਆ ਏਥਨਜ਼ ਉਸ ਦੇ ਵਿੱਚ ਪ੍ਰਦਰਸ਼ਨ ਕੀਤਾ, ਪ੍ਰੋਟੈਸਟ ਕੀਤਾ ਵੀ ਜਿਹੜੀ ਊਬਰ ਆ ਉਹ ਉਹਨਾਂ ਦੀ ਰੋਜੀ ਰੋਟੀ ਦੇ ਉੱਤੇ ਇੱਕ ਹਿਸਾਬ ਦੇ ਨਾਲ ਲੱਤ ਮਾਰ ਰਹੀ ਆ। ਡਰਾਈਵਰਾਂ ਦਾ ਇਹ ਕਹਿਣਾ ਹੈ ਵੀ ਇਹ ਜਿਹੜੀ ਸਰਵਿਸ ਆ ਉਹਨਾਂ ਦਾ ਬਿਜ਼ਨਸ ਬਿਲਕੁਲ ਠੱਪ ਕਰ ਰਹੀ ਆ। ਅਤੇ ਨਾਲ ਹੀ ਗਰੀਸ ਦੀ ਸਰਕਾਰ ਦੇ ਉੱਤੇ ਉਹਨਾਂ ਨੇ ਤਹਿਮਤਾਂ ਲਾਈਆਂ ਵੀ ਤੁਸੀਂ ਉਹਨਾਂ ਨੇ ਕਿਹਾ ਵੀ ਤੁਸੀਂ ਰੈਗੂਲੇਸ਼ਨ ਬਣਾਈ ਹੋਈ ਹੈ, ਲੈਜਿਸਲੇਸ਼ਨ ਬਣਾਇਆ ਆ ਵੀ ਰੈਗੂਲੇਟ ਕਰਨ ਦੇ ਲਈ ਅਜਿਹੀਆਂ ਬੁਕਿੰਗ ਐਪਸ ਅਤੇ ਲੋਕਲ ਡਿਵੈਲਪਡ ਜਿਹੜੀ ਉੱਥੋਂ ਦੀ ਐਪ ਹੈਗੀ ਆ ਬੀਟ, ਪਰ ਉਹ ਉੱਥੇ ਕੁਛ ਵੀ ਗਰੀਸ ਦੀ ਸਰਕਾਰ ਕਰ ਨਹੀਂ ਰਹੀ। ਅਤੇ ਉੱਥੋਂ ਦੇ ਜਿਹੜੇ ਡਰਾਈਵਰ ਉਹ ਕਹਿੰਦੇ ਵੀ ਊਬਰ ਅਤੇ ਅਸੀਂ ਇਕੱਠਿਆਂ ਜਿਹੜੇ ਆ ਇੱਥੇ ਨਹੀਂ ਰਹਿ ਸਕਦੇ। ਇਹ ਬਹੁਤ ਜਿਹੜੀ ਇੱਕ ਪ੍ਰੋਬਲਮ ਵਾਲੀ ਗੱਲ ਆ। ਨੋ ਥੈਂਕਸ ਟੂ ਊਬਰ ਨੋ ਥੈਂਕਸ ਦੇ ਜਿਹੜੇ ਉਹਨਾਂ ਨੇ ਬੈਨਰ ਲੈ ਕੇ ਆ ਏਥਨਸ ਦੇ ਵਿੱਚ ਪ੍ਰਦਰਸ਼ਨ ਜਿਹੜਾ ਕੀਤਾ। ਸੋ ਜੇ ਹੁਣ ਤੁਸੀਂ ਵੀ ਕੋਈ ਵੀ ਏਅਰਪੋਰਟ ਦੇ ਉੱਤੇ ਜਾਂਦਾ ਹੈ ਜਾਂ ਵੈਸੇ ਵੀ ਖਾਸ ਕਰਕੇ ਜੇ ਆਪਾਂ ਆਪਣੇ ਇੱਥੇ ਬੇਰੀਏ ਦੀ ਗੱਲ ਕਰੀਏ ਤਾਂ ਊਬਰ ਇੱਥੇ ਇੰਨੀ ਕੁ ਜ਼ਿਆਦਾ ਪ੍ਰਚਲਿਤ ਹੋ ਚੁੱਕੀ ਆ ਵੀ ਹੁਣ ਟੈਕਸੀਆਂ ਵਾਲਿਆਂ ਨੂੰ ਕਿੰਨੀ ਕੁ ਸਵਾਰੀਆਂ ਜਿਹੜੀਆਂ ਖਾਸ ਕਰਕੇ ਏਅਰਪੋਰਟ ਵਾਲੇ ਨੂੰ, ਕਿਉਂਕਿ ਬੰਦੇ ਨੂੰ ਅੱਗੇ ਏਅਰਪੋਰਟਾਂ ਨੂੰ ਜਦੋਂ ਜਾਣਾ ਹੁੰਦਾ ਸੀ ਹਰ ਇੱਕ ਨੂੰ ਹੁੰਦਾ ਸੀ ਕੌਣ ਆਪਣੀ ਗੱਡੀ ਲੈ ਕੇ ਜਾਊ, ਸਮਾਨ ਕਿੱਦਾਂ ਰੱਖਾਂਗੇ, ਕੀ ਕਰਾਂਗੇ, ਅਤੇ ਬੰਦੇ ਟੈਕਸੀ ਕਰਕੇ ਜਾਂਦੇ ਸੀ। ਪਰ ਹੁਣ ਹਰ ਇੱਕ ਨੂੰ ਹੀ ਪਤਾ ਆ ਵੀ ਉੱਥੇ ਊਬਰ ਜਿਹੜੀ ਉਹ ਦਿਸਦੀ ਆ, ਹਰ ਇੱਕ ਬੰਦਾ ਊਬਰ ਦੇ ਉੱਤੇ ਹੀ ਉੱਥੇ ਪਹੁੰਚ ਰਿਹਾ ਹੁੰਦਾ ਆ। ਚਾਹੇ ਰੂਲਾਂ ਦੀ ਕਿੰਨੀ ਵੀ ਜਿਹੜੀ ਉਹ ਸਖਤੀ ਜਿਹੜੀ ਆ ਉਹ ਕੀਤੀ ਜਾਵੇ, ਊਬਰ ਦੇ ਜਿਹੜੇ ਟੈਕਨੋਲੋਜੀਕਲ ਜਿਹੜੇ ਕਿਉਂਕਿ ਲੌਜਿਸਟਿਕਸ ਉਹਨਾਂ ਨੂੰ ਖੁਦ ਜਿਹੜਾ ਕੁਛ ਵੀ ਕਰਨਾ ਨਹੀਂ ਪਿਆ, ਇਸ ਕਰਕੇ ਕੰਪਨੀ ਜਿਹੜੀ ਆ ਘਾਟੇ ਦੇ ਵਿੱਚ ਹੁੰਦੇ ਹੋਏ ਵੀ ਉਹ ਲਗਾਤਾਰ ਬਾਕੀ ਜਿਹੜੀਆਂ ਆ ਉਹ ਕੰਪਨੀਆਂ ਨੂੰ ਉਹ ਚੌਪਟ ਕਰੀ ਜਾ ਰਹੀ ਆ। ਸੋ ਦੇਖਦੇ ਹਾਂ ਜਿਹੜਾ ਜੀ ਹੋਰ ਕਿਹੜੀ ਜਗ੍ਹਾ ਦੇ ਉੱਤੇ ਊਬਰ ਉਹ ਪਹੁੰਚਦੀ ਆ। ਆਪਾਂ ਹਮੇਸ਼ਾ ਹੀ ਗੱਲ ਕਰਦੇ ਰਹਿੰਦੇ ਹਾਂ ਵੀ ਊਬਰ ਵਾਲੇ ਟਰਾਈ ਤਾਂ ਕਰ ਰਹੇ ਆ ਵੀ ਕਿਤੇ ਨਾ ਕਿਤੇ ਟਰੱਕਿੰਗ ਵਿੱਚ ਵੀ ਜਾਇਆ ਜਾਵੇ, ਪਰ ਦੇਖਦੇ ਹਾਂ ਵੀ ਉਸ ਦੇ ਵਿੱਚ ਕੀ ਹੁੰਦਾ ਹੈ। ਸੈਲਫ ਡਰਾਈਵਿੰਗ ਟਰੱਕਾਂ ਦੀ ਗੱਲ ਹੋ ਰਹੀ ਆ, ਉਹਨਾਂ ਦੀ ਐਪ ਦੀ ਖੁਦ ਦੀ ਆ, ਲੋਡ ਦੀ ਜਿਹੜੀ ਆ ਉਹ ਵਾਲੀ ਐਪ ਦੀ ਆ, ਉਹ ਇੰਨੀ ਅਜੇ ਲੱਗਦਾ ਨਹੀਂ ਚੱਲੀ ਆ ਕਿਉਂਕਿ ਕਿਸੇ ਪਾਸੇ ਵੀ ਕੋਈ ਬਹੁਤੀ ਉਸ ਦੇ ਬਾਰੇ ਗੱਲਬਾਤ ਬਹੁਤੀ ਸੁਣੀ ਨਹੀਂ। ਉਹਨਾਂ ਨੇ ਅਜੇ ਲਾਂਚ ਜਿਹੜੀ ਉਹ ਕਰ ਦਿੱਤੀ ਸੀ ਕੁਛ ਮਹੀਨੇ ਪਹਿਲਾਂ। ਇੱਕ ਹੋਰ ਛੋਟੀ ਜਿਹੀ ਬ੍ਰੇਕ ਦਾ ਵੇੜਾ ਆ ਅਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ। ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਜਿਹੜਾ ਪ੍ਰੋਗਰਾਮ ਅਪਡੇਟ ਅਮਰੀਕਾ ਜਿਹੜਾ ਉਹ ਚੱਲਦਾ ਰਹੇਗਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਸਮੁੰਦਰਾਂ ਤੋਂ ਪਾਰ ਜਿਸ ਦੀ ਗੂੰਜੇ ਆਵਾਜ਼, ਮਹਿਫਲਾਂ ਸਜਾਵੇ ਜਿਸ ਦੀ ਮਿੱਠੀ ਆਵਾਜ਼, ਮਾਂ ਬੋਲੀ ਨੂੰ ਬਚਾਵੇ ਉਹ ਸੁਨਹਿਰੀ ਆਵਾਜ਼, ਜੋੜੇ ਸਭ ਨੂੰ ਵਿਰਸੇ ਨਾਲ ਉਹ ਆਵਾਜ਼ ਜੋ ਸਭ ਦੇ ਮਨ ਨੂੰ ਭਾਵੇ, ਉਹ ਆਵਾਜ਼ ਸਿਰਫ ਪੰਜਾਬੀ ਰੇਡੀਓ USA ਤੋਂ ਆਵੇ। ਮੈਨੂੰ ਤੇਰੇ ਜਿਹਾ ਸੋਹਣਾ ਕੋਈ ਲੱਭਦਾ ਨਾ। ਪ੍ਰੀਤ, ਉਹ ਸਤਬੀਰ ਵੀਰ ਜੀ, ਤੁਹਾਡੀ ਤਾਂ ਪਛਾਣ ਹੀ ਨਹੀਂ ਆਉਂਦੀ, ਇੰਨੇ ਪਤਲੇ ਕਿਵੇਂ ਹੋ ਗਏ? ਉਹ ਮੈਂ ਆਪਣੇ ਮੋਟਾਪੇ ਤੋਂ ਬੜਾ ਤੰਗ ਸੀ। ਮੈਂ ਗਿਆ ਫਿਰ ਕੁਲਾਰ ਹਸਪੀਟਲ ਬੀਜਾ, ਉੱਥੋਂ ਮੈਂ ਮਿਨੀ ਗੈਸਟ੍ਰਿਕ ਬਾਈਪਾਸ ਕਰਵਾਇਆ। 3 ਦਿਨ 'ਚ ਹਸਪੀਟਲ ਤੋਂ ਛੁੱਟੀ ਤੇ ਹੁਣ ਮੈਂ ਕਾਫੀ ਹਲਕਾ ਤੇ ਚੁਸਤ ਮਹਿਸੂਸ ਕਰ ਰਿਹਾ। ਪਰ ਇਹਦੇ ਨਾਲ ਕੋਈ ਕਮਜ਼ੋਰੀ ਤਾਂ ਨਹੀਂ ਆਈ? ਕੋਈ ਹੋਰ ਇਫੈਕਟ ਤਾਂ ਨਹੀਂ ਪਿਆ? ਕਮਜ਼ੋਰੀ ਕੋਈ ਨਹੀਂ ਆਈ ਪਰ ਇਫੈਕਟ ਜ਼ਰੂਰ ਪਿਆ। ਉਹ ਕੀ? ਇੱਕ ਤਾਂ 50 ਕਿਲੋ ਦੇ ਲਾਗੇ ਬੰਨੇ ਭਾਰ ਘਟ ਗਿਆ ਲੱਗਦਾ, ਤੇ ਹੁਣ ਮੈਂ ਰਾਤ ਨੂੰ ਕੁਰਾੜਿਆਂ ਤੋਂ ਬਚਣ ਲਈ ਮਸ਼ੀਨ ਵੀ ਯੂਜ਼ ਨਹੀਂ ਕਰਦਾ।
ਕੁਲਾਰ ਹਸਪੀਟਲ। ਜੇਕਰ ਤੁਸੀਂ ਵੀ ਮੋਟਾਪਾ ਜਾਂ ਮੋਟਾਪੇ ਨਾਲ ਸੰਬੰਧਿਤ ਬਿਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਇੱਕ ਵਾਰ ਜ਼ਰੂਰ ਪਹੁੰਚੋ। ਅਮਰੀਕਾ ਦੇ ਨੰਬਰ 1 MGB ਸਰਜਨ ਡਾਕਟਰ ਰਾਬਰਟ ਰਟਲੇਜ ਵੱਲੋਂ ਸਰਟੀਫਾਈਡ ਡਾਕਟਰ KS ਕੁਲਾਰ ਦੁਆਰਾ ਚਲਾਇਆ ਜਾ ਰਿਹਾ ਸੈਂਟਰ ਕੁਲਾਰ ਹਸਪੀਟਲ, GT ਰੋਡ, ਬੀਜਾ, ਖੰਨਾ। ਕਾਲ 9878090001 98780 90001 और विजिट www.kularhospital.com। ਅੱਛਾ ਗੱਲ ਸੁਣ, ਮੇਰੀ ਸ਼ੂਗਰ ਵੀ ਠੀਕ ਹੈ ਤੇ ਇਨਸੂਲਿਨ ਵੀ ਬੰਦ ਹੋ ਗਈ। ਟੂਰ ਟਰੱਕਿੰਗ ਅਤੇ ਮਾਡਰਨ ਟਰੱਕ ਪਾਰਕਿੰਗ ਫ੍ਰੈਜ਼ਨੋ ਵਾਲਿਆਂ ਨੂੰ ਇਸ ਮੌਕੇ ਡਰਾਈਵਰਸ ਦੀ ਜ਼ਰੂਰਤ ਹੈ। ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੋਵੇ। ਇਹਨਾਂ ਦੇ ਪੱਕੇ ਲੋਡ ਕੈਲੀਫੋਰਨੀਆ ਤੋਂ, ਸਾਊਥ ਕੈਰੋਲੀਨਾ, ਨਾਰਥ ਕੈਰੋਲੀਨਾ ਤੇ ਲੂਜ਼ੀਆਨਾ ਦੇ ਨੇ। ਐਕਸਪੀਰੀਅੰਸ ਦੇ ਅਨੁਸਾਰ 45 ਤੋਂ 55 ਸੈਂਟ ਪਰ ਮਾਈਲ ਮਿਲਣਗੇ। ਹੋਰ ਜਾਣਕਾਰੀ ਲਈ ਕਾਲ ਪ੍ਰਦੀਪ 5596810020 ਜਾਂ ਰਵਿੰਦਰ 5592778200। R&H ਟਰੱਕਿੰਗ ਐਂਡ GTB ਐਕਸਪ੍ਰੈਸ ਮਡੇਰੇ ਵਾਲੇ ਡਰਾਈਵਰਸ ਅਤੇ ਓਨਰ ਆਪਰੇਟਰਸ ਹਾਇਰ ਕਰ ਰਹੇ ਹਨ। ਇਹਨਾਂ ਦੇ ਹੁੱਕ ਐਂਡ ਡ੍ਰੌਪ ਦੇ ਪੱਕੇ ਲੋਡ ਕੈਲੀਫੋਰਨੀਆ ਤੋਂ ਫਲੋਰੀਡਾ, ਜਾਰਜੀਆ ਤੇ ਸਾਊਥ ਕੈਰੋਲੀਨਾ ਦੇ ਹਨ। ਸੋਲੋ ਡਰਾਈਵਰਸ ਨੂੰ 43 ਸੈਂਟ ਪਰ ਮਾਈਲ ਅਤੇ ਟੀਮ ਡਰਾਈਵਰਸ ਨੂੰ 55 ਸੈਂਟ ਪਰ ਮਾਈਲ ਮਿਲਣਗੇ। ਹੋਰ ਜਾਣਕਾਰੀ ਲਈ ਕਾਲ ਜੱਸੀ 559 514 5653 559 514 5653 ਜਾਂ DJ 559 514 2663 559 514 2663। ਰਾਮਗੜੀਆ ਪਰਿਵਾਰ ਦਾ 27 ਸਾਲਾ ਕਲੀਨ ਸ਼ੇਵ ਲੜਕਾ ਜਿਸ ਦਾ ਕੱਦ 5 ਫੁੱਟ 8 ਇੰਚ ਹੈ। ਲੜਕਾ ਇੰਜੀਨੀਅਰ ਹੈ ਅਤੇ ਇਸ ਵਕਤ ਚੰਗੀ ਜੌਬ ਵੀ ਕਰ ਰਿਹਾ ਹੈ। ਲੜਕੇ ਦਾ ਪਿਛੋਕੜ ਪਟਿਆਲਾ ਦੇ ਨਾਲ ਸੰਬੰਧਿਤ ਹੈ। ਇਸ ਪਰਿਵਾਰ ਨੂੰ ਚੰਗੀ ਪੜ੍ਹੀ ਲਿਖੀ ਸਿਟੀਜ਼ਨ ਜਾਂ ਫਿਰ ਗ੍ਰੀਨ ਕਾਰਡ ਹੋਲਡਰ ਲੜਕੀ ਦੀ ਜ਼ਰੂਰਤ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 4084428538 ਜਾਂ ਫਿਰ 9876437575 408 442 8538 ਜਾਂ ਫਿਰ 98 764 37 575। ਟੈਕਸਸ I-40 ਦੇ ਉੱਤੇ ਟਰੱਕ ਸਟਾਪ ਵਿਦ ਸ਼ੈਲ ਗੈਸ ਸਟੇਸ਼ਨ ਬਹੁਤ ਹੀ ਵਧੀਆ ਲੋਕੇਸ਼ਨ ਦੇ ਉੱਤੇ ਪ੍ਰਾਪਰਟੀ ਸਮੇਤ ਸੇਲ ਤੇ ਹੈ ਜਾਂ ਤੁਸੀਂ ਇਸ ਨੂੰ ਲੀਜ਼ ਵੀ ਕਰ ਸਕਦੇ ਹੋ। ਇਸ ਪ੍ਰਾਪਰਟੀ ਦੇ ਵਿੱਚ ਇੰਡੀਅਨ ਢਾਬਾ, ਟਰੱਕ ਰਿਪੇਅਰ ਸ਼ਾਪ, ਡਿਸਪੈਚ ਆਫਿਸ ਅਤੇ 3 ਬੈਡਰੂਮ ਘਰ ਵੀ ਹੈ। ਲੀਜ਼ ਜਾਂ ਖਰੀਦਣ ਦੇ ਲਈ ਕਾਲ ਕਰੋ 661 667 1188 661 667 1188। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਆਪ ਜੀ ਦਾ ਸੁਰਿੰਦਰ ਛਿੰਦਾ। ਸਤਿ ਸ਼੍ਰੀ ਅਕਾਲ, ਮੈਂ ਰਣਜੀਤ ਬਾਵਾ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਦੇ ਵਿੱਚ ਚੱਲ ਰਿਹਾ ਜੀ ਅਪਡੇਟ ਅਮਰੀਕਾ। ਆਓ ਅਗਲੀਆਂ ਜਿਹੜੀਆਂ ਰਹਿੰਦੀਆਂ ਕੁਝ ਖਬਰਾਂ ਉਸ ਦੇ ਉੱਤੇ ਨਜ਼ਰ ਬਣਾਉਂਦੇ ਹਾਂ। ਬ੍ਰਿਟੇਨ ਦੇ ਵਿੱਚ ਕ੍ਰੈਮਲਿਨ ਦਾ ਰਸ਼ੀਆ ਦਾ ਇੱਕ ਪੁਰਾਣਾ ਜਸੂਸ ਜਿਹੜਾ ਇੱਕ ਡਬਲ ਏਜੰਟ ਬਣ ਕੇ ਉੱਥੇ ਕਹਿੰਦੇ ਰਹਿ ਰਿਹਾ ਸੀ। ਬਾਅਦ ਦੇ ਵਿੱਚ ਬ੍ਰਿਟਿਸ਼ ਦੇ ਲਈ ਵੀ ਸ਼ਾਇਦ ਉਹ ਕੰਮ ਕਰਦਾ ਰਿਹਾ। 66 ਸਾਲਾਂ ਦਾ ਸਰਗਈ ਸਕਿਰਪਲ ਨਾਂ ਦਾ ਜਿਹੜਾ ਬੰਦਾ ਤੇ ਨਾਲ ਉਸ ਦੀ ਜਿਹੜੀ ਕੁੜੀ 33 ਸਾਲਾਂ ਦੀ ਸੀਗੀ ਜੂਲੀਆ, ਉਹਨਾਂ ਨੂੰ ਦੱਸਿਆ ਗਿਆ ਵੀ ਗੱਲ ਜ਼ਹਿਰੀਲਾ ਕੋਈ ਜ਼ਹਿਰ ਜਿਹੜਾ ਆ ਖਵਾ ਦਿੱਤਾ ਗਿਆ। ਉਸ ਤੋਂ ਬਾਅਦ ਦੇ ਵਿੱਚ ਇਸ ਟਾਈਮ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਆ, ਜਿਹੜਾ ਕਹਿ ਲਓ ਵੀ ਜੀਣ ਮਰਨ ਦੇ ਕਿਨਾਰੇ ਦੇ ਉੱਤੇ ਕੰਢੇ ਦੇ ਉੱਤੇ ਜਿਹੜੇ ਉਹ ਪਏ ਹੋਏ ਨੇ। ਕਹਿੰਦੇ ਵੀ ਇਹ ਇੱਕ ਨਵਾਂ ਵਿਕਟਮ ਆ ਜਿਹੜਾ ਕ੍ਰੈਮਲਿਨ ਦੇ ਦੁਆਰਾ ਜਿਹੜੀਆਂ ਦਿੱਤੀਆਂ ਜਾਂਦੀਆਂ ਹਿੱਟਸ ਆ ਉਸ ਦੇ ਆਪਣੇ ਹੀ ਸਪਾਈਜ਼ ਦੇ ਅਗੇਂਸਟ, ਜਿਹੜੇ ਕਿ ਬਾਅਦ ਦੇ ਵਿੱਚ ਹੋਰ ਮੁਲਕਾਂ ਦੇ ਵਿੱਚ ਜਾ ਕੇ ਜਾਂ ਸ਼ਰਨ ਲੈ ਲੈਂਦੇ ਆ ਜਾਂ ਉਹਨਾਂ ਮੁਲਕਾਂ ਦੇ ਲਈ ਜਿਹੜੇ ਆ ਉੱਥੇ ਜਾ ਕੇ ਕੰਮ ਕਰਨ ਲੱਗ ਜਾਂਦੇ ਆ। ਉੱਥੋਂ ਜਿਹੜੀ ਗੱਲਬਾਤ ਜਿਹੜੀ ਕੀਤੀ ਗਈ ਸੀ, ਕਹਿੰਦੇ ਵੀ ਲੱਗਦਾ ਇੱਦਾਂ ਹੀ ਰਿਹਾ ਵੀ ਇਹ ਜਿਹੜੀ ਰਸ਼ੀਅਨਸ ਦੇ ਦੁਆਰਾ ਹੀ ਕਿਤੇ ਨਾ ਕਿਤੇ ਇਹ ਜਿਹੜੀ ਅਸੈਸੀਨੇਸ਼ਨ ਦੀ ਅਟੈਂਪਟ ਇਸ ਦੇ ਉੱਤੇ ਤੇ ਇਹਦੇ ਪਰਿਵਾਰ ਦੇ ਉੱਤੇ ਜਿਹੜੀ ਆ ਉਹ ਕੀਤੀ ਗਈ ਸੀ। ਇਹ ਕਿਸੇ ਟਾਈਮ ਦੇ ਉੱਤੇ FSB ਦਾ ਵੀ ਜਿਹੜਾ ਆ ਜਿਹੜਾ KGB ਦਾ ਜਿਹੜਾ ਏਜੰਟ ਆ ਜਿਹੜਾ ਆ ਉਹ ਰਿਹਾ ਆ। ਤੇ ਰਸ਼ੀਆ ਅਕਸਰ ਹੀ ਇੱਦਾਂ ਦੇ ਜਿਹੜੇ ਕੰਮ ਆ, ਦੇਖੋ ਸਾਹਮਣੇ ਤੌਰ ਦੇ ਉੱਤੇ ਅਧਿਕਾਰਤ ਤੌਰ ਦੇ ਉੱਤੇ ਤਾਂ ਕਦੀ ਵੀ ਇਹ ਚੀਜ਼ਾਂ ਨਹੀਂ ਕਹਿਣਗੇ, ਪਰ ਜਿਹੜੀਆਂ ਅੰਦਰੂਨੀ ਸੂਹਾਂ ਹੁੰਦੀਆਂ ਗੱਲਾਂ ਹੁੰਦੀਆਂ ਆ ਉਸ ਤੋਂ ਇਹ ਸਾਫ਼ ਕਹਿੰਦੇ ਆ ਪਤਾ ਲੱਗ ਜਾਂਦਾ ਆ ਵੀ ਇਹ ਉਹਨਾਂ ਦਾ ਹੀ ਕੀਤਾ ਹੋਇਆ ਘਰ ਆਇਆ। ਅਗਲੀ ਜਿਹੜੀ ਖਬਰ ਕਰਦੇ ਆ ਸੀਰੀਆ ਤੋਂ ਜਿਹੜੀ ਆ ਰਹੀ ਆ। ਰਸ਼ੀਆ ਦਾ ਇੱਕ ਮਿਲਟਰੀ ਪਲੇਨ ਕਹਿੰਦੇ ਆ ਵੀ ਉਹ ਕਰੈਸ਼ ਹੋ ਗਿਆ ਆ, ਜਿਹੜਾ ਕਿ ਟਰਾਂਸਪੋਰਟ ਕਰ ਰਿਹਾ ਸੀ ਤੇ ਇਸ ਦੇ ਵਿੱਚ ਸਾਰੇ ਦੇ ਸਾਰੇ 32 ਜਾਣੇ ਜਿਹੜੇ ਸਵਾਰ ਸੀਗੇ
ਉਹ ਮਾਰੇ ਗਏ ਨੇ। ਰਸ਼ੀਅਨ ਨਿਊਜ਼ ਏਜੰਸੀਆਂ ਨੇ ਉੱਥੋਂ ਦੇ ਡਿਫੈਂਸ ਮਿਨਿਸਟਰ ਦੇ ਜਿਹੜੇ ਇਸ ਬਿਆਨ ਨੂੰ ਜਿਹੜਾ ਉਹ ਦੱਸਿਆ ਆ। ਅਤੇ ਇਸ ਟਾਈਮ ਨਾਲ ਦੱਸ ਦਈਏ ਵੀ ਰਸ਼ੀਆ ਦੇ ਵਿੱਚ ਮਾਹੌਲ ਜਿਹੜੀਆਂ ਇਲੈਕਸ਼ਨਾਂ ਦਾ ਜਿਹੜਾ ਉਹ ਚੱਲ ਰਿਹਾ ਆ। ਜਿਹੜੇ ਰਾਸ਼ਟਰਪਤੀ ਨੇ ਵਲਾਦੀਮੀਰ ਪੁਤਿਨ ਉੱਥੇ ਦੇ ਉਹ ਦੁਬਾਰਾ ਰੀ-ਇਲੈਕਸ਼ਨ ਰਨ ਕਰ ਰਹੇ ਆ ਇਸ ਮਹੀਨੇ ਦੇ ਵਿੱਚ। ਅਤੇ ਉਹ ਉੱਥੇ ਜਿਹੜੀ ਉਹ ਹਲਚਲ ਜਿਹੜੀ ਉਹ ਚੱਲ ਰਹੀ ਹੈ ਅਤੇ ਉੱਧਰ ਅਚਾਨਕ ਉਹਨਾਂ ਦੇ ਜਿਹੜੇ 32 ਫੌਜੀ ਆ ਉਹ ਮਾਰੇ ਗਏ ਨੇ ਇਸ ਪਲੇਨ ਕ੍ਰੈਸ਼ ਦੇ ਕਰਕੇ। ਜਾਂਚ ਜਿਹੜੀ ਉਹ ਹੋਵੇਗੀ ਵੀ ਕਿਸੇ ਨੇ ਇਸ ਨੂੰ ਸੁੱਟਣ ਦੀ ਤਾਂ ਨਹੀਂ ਕੋਸ਼ਿਸ਼ ਕੀਤੀ ਸੀ ਜਾਂ ਕੀ ਇਸ ਦੇ ਵਿੱਚ ਹੋਵੇਗਾ। ਪਰ ਨਾਲ ਹੀ ਦੱਸੇ ਜਾਈਏ ਵੀ ਪਿਛਲੇ ਦਿਨਾਂ ਦੇ ਵਿੱਚ ਹੀ ਜਿਹੜੇ ਮਾਸਕੋ ਤੋਂ ਰਸ਼ੀਆ ਵਾਲਿਆਂ ਨੇ ਮਿਲਟਰੀ ਜਿਹੜੀ ਆਪਣੀ ਜਿਹੜੀ ਆ ਉਹਨਾਂ ਨੇ ਸੀਰੀਆ ਤੋਂ ਵਾਪਸ ਵੀ ਮੰਗਾ ਲਈ ਸੀ। ਪਰ ਆਪਾਂ ਹੁਣ ਦੇਖਿਆ ਆ ਵੀ ਕਿਸ ਤਰੀਕੇ ਦੇ ਨਾਲ ਹੁਣ ਅਤਿਆਚਾਰ ਹੋ ਰਿਹਾ ਆ, ਵੀ ਕਿੱਦਾਂ ਅਮਰੀਕਾ ਰਸ਼ੀਆ ਆਪਣੀ ਪ੍ਰੋਕਸੀ ਵਾਰ, ਉੱਧਰ ਟਰਕੀ ਜਿਹੜਾ ਆ ਉਹ ਵੀ ਉੱਧਰੋਂ ਹਮਲੇ ਜਿਹੜੇ ਆ ਉਹ ਕਰੀ ਜਾ ਰਿਹਾ ਆ। ਸੀਰੀਆ ਦੇ ਲੋਕਾਂ ਦਾ ਜਿਹੜਾ ਆ ਉਹ ਰਹਿਣਾ ਉੱਥੇ ਨਾਮੁਮਕਿਨ ਬਣਿਆ ਪਿਆ ਆ ਅਤੇ ਇੱਦਾਂ ਦੇ ਜਿਹੜੇ ਕੰਮ ਉੱਥੇ ਹੋ ਰਹੇ ਆ। ਲੱਖਾਂ ਹੀ ਲੋਕ ਜਿਹੜੇ ਹੁਣ ਤੱਕ ਸੀਰੀਆ ਦੇ ਵਿੱਚ ਮਾਰੇ ਗਏ ਨੇ। ਪਰ ਇਹ ਜਿਹੜੀ ਖਬਰ ਰਸ਼ੀਆ ਦੇ ਮਿਲਟਰੀ ਪਲੇਨ ਦੇ ਨਾਲ ਜੁੜੀ ਹੋਈ ਦੱਸੀ ਜਾਂਦੀ ਆ, ਜਿਸ ਦੇ ਵਿੱਚ ਇੱਦਾਂ ਉਹ 32 ਜਣਿਆਂ ਦੀ ਮੌਤ ਹੋਈ ਆ। ਇਮੀਗ੍ਰੇਸ਼ਨ ਦੇ ਨਾਲ ਜੇ ਜੁੜੀ ਹੋਈ ਖਬਰਾਂ ਦੇ ਉੱਤੇ ਜੇ ਥੋੜ੍ਹੀ ਜਿਹੀ ਨਜ਼ਰ ਮਾਰੀਏ ਅਤੇ ਆਪਾਂ ਸਾਰੇ ਜਣੇ ਜਾਣਦੇ ਹਾਂ ਵੀ ਪਿਛਲੇ ਵੀਕ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਖਾਸੀਆਂ ਜਿਹੜੀਆਂ ਰੇਡਾਂ ਪਈਆਂ ਸੀ। 232 ਜਣੇ ਉਹਨਾਂ ਨੇ ਗ੍ਰਿਫਤਾਰ ਕੀਤੇ ਸੀਗੇ। ਹਾਲ ਦੀ ਘੜੀ ਜਿਹੜੀ ਉਹ ਸ਼ਾਂਤੀ ਬਣੀ ਹੋਈ ਹੈ, ਕੋਈ ਇੱਦਾਂ ਦੀ ਖਬਰ ਤਾਂ ਨਹੀਂ ਆਈ। ਪਰ ਨਿਊ ਜਰਸੀ ਦੇ ਵਿੱਚ ਇੱਕ ਟ੍ਰੇਨ ਦਾ ਜਿਹੜਾ ਕੰਡਕਟਰ ਆ ਉਸ ਨੂੰ ਅਣਮਿੱਥੇ ਲਈ ਬਗੈਰ ਤਨਖਾਹ ਤੋਂ ਜਿਹੜਾ ਆ ਉਹਨੂੰ ਸਸਪੈਂਡ ਕਰ ਦਿੱਤਾ ਗਿਆ। ਜਦ ਇੱਕ ਰਸ਼ ਆਵਰ ਦੇ ਵਿੱਚ ਜਾ ਰਹੀ ਨਿਊ ਜਰਸੀ ਦੀ ਟ੍ਰਾਂਜ਼ਿਟ ਦੀ ਜਿਹੜੀ ਟ੍ਰੇਨ ਉਸ ਦੇ ਵਿੱਚ ਉਹਨੇ ਅਨਾਊਂਸਮੈਂਟ ਕੀਤੀ ਵੀ ਇਸ ਮੌਕੇ ਟ੍ਰੇਨ ਦੇ ਉੱਤੇ ਆਈਸ ਦੇ ਏਜੰਟ ਚੜ੍ਹੇ ਹੋਏ ਨੇ, US ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਏਜੰਟ ਚੜ੍ਹੇ ਹੋਏ ਨੇ ਅਤੇ ਉਹ ਇਲੀਗਲਸ ਨੂੰ ਲੱਭ ਰਹੇ ਨੇ ਟ੍ਰੇਨ ਦੇ ਵਿੱਚੋਂ। ਉੱਥੇ ਲਾਲਾ ਹੋ ਗਈ ਵੀ ਇਹ ਹੋ ਕੀ ਗਿਆ, ਕਿੱਦਾਂ ਆ, ਕਿਵੇਂ ਆ। ਉਸ ਤੋਂ ਬਾਅਦ ਦੇ ਵਿੱਚ ਆਈਸ ਨੇ ਜਿਹੜਾ ਆ ਉਹ ਆਪਣੇ ਪੱਧਰ ਦੇ ਉੱਤੇ ਬਿਆਨ ਦਿੱਤਾ ਵੀ ਅਸੀਂ ਇਸ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਜਿਹੜੇ ਆ ਇਨਵੋਲਵਡ ਨਹੀਂ ਸੀਗੇ। ਸਟੀਵ ਬਰਕਟ ਜਿਹੜਾ ਉੱਥੇ ਦਾ ਚੇਅਰਮੈਨ ਹੈਗਾ ਸਮਾਰਟ TD ਜਿਹੜੀ ਉੱਥੇ ਦੀ ਯੂਨੀਅਨ ਆ ਨਿਊ ਜਰਸੀ ਦੇ ਟ੍ਰੇਨ ਕੰਡਕਟਰ ਦੀ, ਉਹਨਾਂ ਨੇ ਕਿਹਾ ਵੀ ਇਹ ਕਿਤੇ ਨਾ ਕਿਤੇ ਮੈਟਰ ਆਫ ਮਿਸਅੰਡਰਸਟੈਂਡਿੰਗ ਹੈਗਾ ਆ। ਪਰ ਉਸ ਜਿਹੜਾ ਕੰਡਕਟਰ ਨੂੰ ਜਿਹੜਾ ਅਣਮਿੱਥੇ ਸਮੇਂ ਦੇ ਲਈ ਅਤੇ ਬਗੈਰ ਤਨਖਾਹ ਤੋਂ ਜਿਹੜਾ ਆ ਹਾਲ ਦੀ ਘੜੀ ਸਸਪੈਂਡ ਜਿਹੜਾ ਆ ਉਹ ਕੀਤਾ ਗਿਆ ਆ। ਉੱਧਰ ਪੈਸੰਜਰ ਜਿਹੜੇ ਕਹਿ ਰਹੇ ਆ ਵੀ ਇਹ ਸ਼ਰੇਆਮ ਜਿਹੜਾ ਇਹਨਾਂ ਦਾ ਚੇਅਰਮੈਨ ਆ ਉਹ ਝੂਠ ਬੋਲਣ ਦਿਆ ਆ ਅਤੇ ਕਹਿੰਦੇ ਵੀ ਮੈਂ ਜਿਹੜਾ ਆ ਕਲੀਅਰਲੀ ਸੁਣਿਆ ਆ ਵੀ 2 ਵਾਰੀ ਕਹਿੰਦੇ ਵੀ ਮੈਂ ਸੁਣਿਆ ਵੀ ਇਮੀਗ੍ਰੇਸ਼ਨ ਏਜੰਟ ਆਏ ਹੋਏ ਨੇ ਤਾਂ ਉਹ ਇਲੀਗਲਸ ਨੂੰ ਫੜਨ ਦੇ ਲਈ ਲੱਗੇ ਹੋਏ ਨੇ। ਸੋ ਇਹ ਰੌਲਾ ਰੱਟਾ ਜਿਹੜਾ ਦੇਖੋ ਇਕੱਲੇ ਕੈਲੀਫੋਰਨੀਆ ਤੱਕ ਨਹੀਂ, ਚਾਰੇ ਪਾਸੇ ਜਿਹੜਾ ਆ ਉਹ ਇਸ ਟਾਈਮ ਫੈਲਿਆ ਪਿਆ ਹੋਇਆ ਆ। ਅਤੇ ਉੱਧਰ ਜਿਹੜੀ ਆਪਾਂ ਗੱਲ ਕਰੀਏ ਵੀ ਡਾਕਾ ਦੀ ਜਿਹੜੀ ਡੈਡਲਾਈਨ ਆ ਉਹ ਕੱਲ੍ਹ ਜਿਹੜੀ ਉਹ ਕ੍ਰਾਸ ਹੋ ਚੁੱਕੀ ਆ। ਉਸ ਨੂੰ ਲੈ ਕੇ ਜਿਹੜਾ ਕਿਸੇ ਵੀ ਤਰੀਕੇ ਦਾ ਵੀ ਕੀ ਬਣਨਾ ਆ ਉਹਦਾ ਕੋਈ ਫੈਸਲਾ ਨਹੀਂ ਲਿਆ ਗਿਆ, ਕਿਸੇ ਵੀ ਤਰੀਕੇ ਦਾ ਲੈਜਿਸਲੇਸ਼ਨ ਖਾਸ ਕਰਕੇ, ਕਿਉਂਕਿ ਜਿਸ ਦੀ ਉਮੀਦ ਹੁਣ ਕੀਤੀ ਜਾ ਰਹੀ ਸੀ ਵੀ ਡਾਕਾ ਵਾਲਿਆਂ ਨੂੰ ਕੋਈ ਨਾ ਕੋਈ ਲੈਜਿਸਲੇਸ਼ਨ ਦੇ ਤਹਿਤ ਜਾਂ ਤਾਂ ਇੱਥੇ ਪੱਕਿਆ ਕੀਤਾ ਜਾਵੇ ਅਤੇ ਜਾਂ ਕੋਈ ਨਾ ਕੋਈ ਰਾਹ ਜਿਹੜਾ ਉਹ ਦਿਖਾਇਆ ਜਾਵੇ। ਜੋ ਵੀ ਕਰਨਾ ਹੈ ਉਹ ਕਿਤੇ ਨਾ ਕਿਤੇ ਕਲੈਰਿਟੀ ਆਉਣੀ ਚਾਹੀਦੀ ਆ। ਟਰੰਪ ਪ੍ਰਸ਼ਾਸਨ ਨੇ ਤਾਂ ਇਹ ਕਲੀਅਰ ਕਰ ਹੀ ਦਿੱਤਾ ਸੀਗਾ ਵੀ ਉਹ ਡੈਡਲਾਈਨ ਨੂੰ ਜਿਹੜੀ ਐਕਸਟੈਂਡ ਨਹੀਂ ਕਰਨਗੇ, ਪਰ ਉਹ ਉਹਨਾਂ ਦੀ ਨਾ ਐਕਸਟੈਂਡ ਕਰਨ ਵਾਲੀ ਜਿਹੜੀ ਡੈਡਲਾਈਨ ਆ ਜਿਹੜਾ ਐਗਜ਼ੀਕਿਊਟਿਵ ਆਰਡਰ ਸੀਗਾ ਉਸ ਦੇ ਉੱਤੇ ਜਿਹੜੀ ਇੱਕ ਸੈਨ ਫਰਾਂਸਿਸਕੋ ਦੇ ਫੈਡਰਲ ਜੱਜ ਨੇ ਜਿਹੜੀ ਰੋਕ ਆ ਉਹ ਲਾਈ ਹੋਈ ਸੀ। ਸੋ ਰਾਈਟ ਨਾਓ ਡੈਡਲਾਈਨ ਤਾਂ ਕੋਈ ਨਹੀਂ ਰਹੀ, ਪਰ ਗੱਲ ਇਹ ਆ ਵੀ ਕਿ ਜਿੰਨੀ ਦੇਰ ਤੱਕ ਇਸ ਦਾ ਨਿਬੇੜਾ ਨਹੀਂ ਹੁੰਦਾ ਉਨੀ ਦੇਰ ਤੱਕ ਰੌਲਾ ਰੱਪਾ ਜਿਹੜਾ ਪੈਂਦਾ ਰਹੇਗਾ। ਸੋ ਹੋਪਫੁਲੀ ਕੋਈ ਨਾ ਕੋਈ ਜਿਹੜੀ ਆਪਣੀ ਸੈਨੇਟ ਆ ਜਾਂ ਕਾਂਗਰਸ ਆ ਆਪਣੀ ਇੱਥੇ ਜਿਹੜੀ ਹੈਗੀ ਆ ਅਮਰੀਕਾ ਦੇ ਵਿੱਚ ਉਹ ਇਸ ਦੇ ਉੱਤੇ ਕੋਈ ਜਿਹੜਾ ਕਹਿ ਲਓ ਵੀ ਕਰੇ, ਕੋਈ ਕਾਰਵਾਈ ਕਰੇ ਅਤੇ ਇਹਨਾਂ ਲੋਕਾਂ ਦਾ ਜਿਹੜਾ ਰਾਹ ਪੱਧਰਾ ਹੋਵੇ। ਹੁਣ ਡੈਮੋਕ੍ਰੇਟ ਵੀ ਚੁੱਪ ਕਰਕੇ ਬੈਠੇ ਨਜ਼ਰ ਆਉਂਦੇ ਆ, ਉਦੋਂ ਬਹੁਤ ਰੌਲਾ ਪਾਉਂਦੇ ਸੀ ਵੀ ਇੱਦਾਂ ਨਹੀਂ ਹੋ ਸਕਦਾ, ਇੱਦਾਂ ਨਹੀਂ ਕਰਨਾ। ਉਹ ਇਹ ਕਹੀ ਜਾਂਦੇ ਵੀ ਅਸੀਂ ਬਿੱਲ ਤਾਂ ਨਹੀਂ ਲੈ ਕੇ ਆਉਂਦੇ ਵੀ ਜੇ ਰਾਸ਼ਟਰਪਤੀ ਟਰੰਪ ਨੇ ਵੀਟੋ ਹੀ ਕਰਨਾ ਆ ਤਾਂ ਫਿਰ ਸਾਨੂੰ ਉਹ ਬਿੱਲ ਲਿਆਉਣ ਦਾ ਜਿਹੜਾ ਫਾਇਦਾ ਹੀ ਕੀ ਆ। ਪਰ ਟਰਾਈ ਜੇ ਕਰੂੰਗੇ ਨਹੀਂ ਤਾਂ ਫਿਰ ਕਿਸ ਤਰੀਕੇ ਦੇ ਨਾਲ ਬਿੱਲ ਜਿਹੜਾ ਉਹ ਬਣੂਗਾ। ਕੁਛ ਆਪਣੀ ਸੁਣਨੀ ਪੈਂਦੀ ਹੈ, ਕੁਛ ਆਪਣੀ ਮਨਾਉਣੀ ਪੈਂਦੀ ਹੈ, ਕੁਛ ਅਗਲਿਆਂ ਦੀ ਜਿਹੜੀ ਮਨਾਉਣੀ ਪੈਂਦੀ ਹੈ, ਵਿੱਚ ਵਿਚਾਲੇ ਰਾਹ ਤਾਂ ਕੋਈ ਨਾ ਕੋਈ ਜਿਹੜਾ ਕੱਢਣਾ ਹੀ ਪੈਣਾ। ਪਰ ਕਹਿ ਲਓ ਅਜੇ ਵੀ ਕਿਤੇ ਨਾ ਕਿਤੇ ਜਿਹੜੀ ਤਲਵਾਰ ਜਿਹੜੀ ਲਟਕੀ ਸੀ ਥੋੜ੍ਹੀ ਜਿਹੀ ਉੱਚੀ ਭਾਵੇਂ ਹੋਈ ਆ, ਪਰ ਉਹ ਤਲਵਾਰ ਹਟੀ ਨਹੀਂ ਆ ਅਜੇ ਵੀ। ਜਿਹੜੇ ਡਾਕਾ ਦੇ ਜਿਹੜੇ ਪਰਮਿਟਸ ਵਾਲੇ ਆ ਜਿਹੜੇ ਤਕਰੀਬਨ ਕੋਈ 6 ਲੱਖ ਕਹਿੰਦਾ, ਕੋਈ 8 ਲੱਖ ਕਹਿੰਦਾ, ਕੋਈ 1 ਮਿਲੀਅਨ ਕਹਿੰਦਾ ਵੀ ਇਹਨਾਂ ਲੋਕਾਂ ਦੇ ਉੱਤੇ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਆ ਹੋਰ
ਕੀ ਬਣਦਾ ਆ। ਤੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਹੁਣ ਇੱਥੇ ਹੀ ਸਮਾਪਤ ਹੁੰਦਾ ਆ ਤੇ ਇਜਾਜ਼ਤ ਲੈਣਾ ਆ ਮੈਂ ਤੁਹਾਡੇ ਸਾਰਿਆਂ ਦੇ ਕੋਲੋਂ। ਕਿੱਦਾਂ ਦਾ ਲੱਗਦਾ ਹੈ ਪ੍ਰੋਗਰਾਮ ਜ਼ਰੂਰ ਫੀਡਬੈਕ ਦਿਆ ਕਰੋ। info@punjabiradio.usa.com ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਜਿਹੜਾ ਲਾਈਵ ਚੱਲ ਰਿਹਾ ਉਸ ਦੇ ਹੇਠਾਂ ਕਮੈਂਟ ਕਰਕੇ ਕਾਲ ਕਰਕੇ 46272 ਦੇ ਉੱਤੇ। ਤੇ ਹੁਣ ਜਿਹੜੇ ਜੀ ਇਜਾਜ਼ਤ ਲੈਂਦੇ ਆ, ਮੈਨੂੰ ਰਾਜ ਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨੇਗੀ ਜੀ। ਸਤਿ ਸ੍ਰੀ ਅਕਾਲ ਜੀ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।